रेडियो यूएसए सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਜਿਹੜੀ ਹੈ ਜੀ ਸੋਮਵਾਰ ਦਾ ਦਿਨ ਆ, ਨਵੇਂ ਹਫਤੇ ਦੀ ਸ਼ੁਰੂਆਤ ਆ, 23 ਜੁਲਾਈ ਦਾ ਦਿਨ ਆ ਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਜੋ ਕੁਛ ਵੀ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ, ਨਾਲ ਵਿਸ਼ਵ ਦੇ ਵਿੱਚ ਜੋ ਕੁਛ ਚੱਲ ਰਿਹਾ। ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ, AM ਸਟੇਸ਼ਨ, FM ਸਟੇਸ਼ਨ, ਆਈਫੋਨ ਐਂਡਰੋਇਡ ਦੀ ਐਪ ਦੇ ਰਾਹੀਂ, ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਸੁਣ ਰਹੇ, ਟੈਲੀਫੋਨ ਦੇ ਰਾਹੀਂ ਅਤੇ ਫੇਸਬੁੱਕ 'ਤੇ ਜਿਹੜੇ ਲਾਈਵ ਦੇਖ ਰਹੇ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਤੁਹਾਡੇ ਲਈ ਜਿਹੜੇ ਜੀ ਅਮਰੀਕਾ ਭਰ ਦੀਆਂ ਖਬਰਾਂ ਦੇ ਅਤੇ ਦੱਸਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਹਿਯੋਗੀ ਆ, ਸਪੋਂਸਰਸ ਆ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਜਿਹੜੇ ਜੀ ਉਹ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਸਨੋ, ਅਮਰਜੀਤ ਸਿੰਘ ਸਟਾਕਟਨ ਅਤੇ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀ ਪਹਿਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਕਾਫੀ ਇਰਾਨ ਜਿਹੜਾ ਆ ਮੁਲਕ, ਉਹਦੇ ਜਿਹੜੇ ਲੀਡਰ ਆ ਉਹਦੇ ਅਗੇਂਸਟ ਨਾਰਾਜ਼ ਨਜ਼ਰ ਆਏ ਹੈਗੇ ਆ। ਅਤੇ ਕਿਉਂਕਿ ਉਹਨਾਂ ਨੇ ਵੀ ਪੁੱਠਾ ਜਿਹਾ ਬਿਆਨ ਦਿੱਤਾ ਸੀ। ਇਰਾਨੀਅਨ ਪ੍ਰੈਜ਼ੀਡੈਂਟ ਜਿਹੜਾ ਹਸਨ ਰੂਹਾਨੀ ਹੈਗਾ, ਉਹਨਾਂ ਨੇ ਇਹ ਕਿਹਾ ਸੀ ਭਈ ਅਸੀਂ ਜਿਹੜਾ ਆ ਅਮਰੀਕਾ ਨੂੰ ਪੂਰੀ ਤਰ੍ਹਾਂ ਲੈਸਨ ਸਿਖਾ ਦੇਵਾਂਗੇ। ਅਤੇ ਨਾਲ ਦੀ ਨਾਲ ਫਿਰ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਇਹ ਕਹਿ ਦਿੱਤਾ ਵੀ ਸ਼ੇਰ ਦੀ ਪੂਛ ਨੂੰ ਹੱਥ ਨਾ ਲਾ ਲਿਓ ਕਿਤੇ, ਅਤੇ ਇੱਦਾਂ ਦੀ ਫਿਰ ਆਪਾਂ ਜੰਗ ਲੜਾਂਗੇ ਅਤੇ ਜਿਹੜੀ ਕਿਸੇ ਨੇ ਦੇਖੀ ਨਹੀਂ ਹੋਊਗੀ। ਬਿਲਕੁਲ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਰਾਨ ਦੇ ਰਾਸ਼ਟਰਪਤੀ ਰੂਹਾਨੀ ਜਿਹੜੇ ਆ, ਉਹਨਾਂ ਨੇ ਕਿਹਾ ਸੀਗਾ ਵੀ ਅਮਰੀਕਾ ਦੇ ਖਿਲਾਫ ਐਸੀ ਜੰਗ ਜਿਹੜੀ ਆ ਉਹ ਜਿਹੜੀ ਕੀਤੀ ਜਾਊਗੀ। ਕੱਲ੍ਹ ਜਿਹੜਾ ਉਹਨਾਂ ਨੇ ਆਖਿਆ ਸੀਗਾ ਵੀ ਇਹਨਾਂ ਨੇ ਕਦੀ ਜਿਹੜਾ ਉਹ ਸੋਚਿਆ ਨਹੀਂ ਹੋਊਗਾ। ਅਤੇ ਪਰ ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਅੱਜ ਜਿਹੜਾ ਟਵੀਟ ਕਰਦੇ ਹੋਏ, ਜਿਹੜਾ ਬਿਆਨ ਉਹਨਾਂ ਦੇ ਟਵੀਟ ਦੇ ਜ਼ਰੀਏ ਹੀ ਜਿਹੜੇ ਬਹੁਤੇ ਆ ਉਹ ਆਉਂਦੇ ਨੇ, ਅਤੇ ਕੈਪੀਟਲ ਲੈਟਰਸ ਕੈਪਸ ਔਨ ਕਰਕੇ ਜਿਹੜਾ ਉਹਨਾਂ ਨੇ ਕੀਤਾ ਇੱਕ ਹਿਸਾਬ ਨਾਲ। ਜਿਹੜਾ ਔਨਲਾਈਨ ਦੀ ਭਾਸ਼ਾ ਦੇ ਵਿੱਚ ਜਦੋਂ ਕੋਈ ਬੰਦਾ ਜਿਹੜਾ ਕੈਪਸ ਲੌਕ ਦੇ ਵਿੱਚ ਜਦੋਂ ਕਰਦਾ, ਇਹਦਾ ਮਤਲਬ ਵੀ ਉਹ ਉੱਚੀ ਬੋਲ ਰਿਹਾ ਆ ਅਤੇ ਗੁੱਸੇ ਦੇ ਵਿੱਚ ਜਿਹੜਾ ਬੋਲ ਰਿਹਾ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਕਹਿ ਦਿੱਤਾ ਇਹੀ ਵੀ ਕਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਨੈਵਰ ਐਵਰ ਵੀ ਜਿਹੜੀ ਆ ਅਮਰੀਕਾ ਨੂੰ ਧਮਕੀ ਨਾ ਦੇ ਦਿਓ, ਥ੍ਰੈਟਨ ਨਾ ਕਰਿਓ ਯੂਨਾਈਟਿਡ ਸਟੇਟਸ ਨੂੰ ਅੱਗੇ ਗਾਂ ਤੋਂ, ਨਹੀਂ ਤਾਂ ਤੁਹਾਨੂੰ ਅਜਿਹੀ ਜਿਹੜੀ ਚੀਜ਼, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਐਸੀ ਚੀਜ਼ ਜਿਹੜੀ ਹੈ ਇੱਦਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਊਗਾ ਜਿੱਦਾਂ ਇਤਿਹਾਸ ਦੇ ਵਿੱਚ ਕਦੀ ਕਿਸੇ ਨੇ ਦੇਖਿਆ ਨਹੀਂ ਹੋਊਗਾ। ਅਤੇ ਕਹਿੰਦੇ ਵੀ ਅਸੀਂ ਉੱਦਾਂ ਦੀ ਕੰਟਰੀ ਨਹੀਂ ਆ ਵੀ ਜਿਹੜੇ ਤੁਹਾਡੀਆਂ ਇੱਦਾਂ ਦੀਆਂ ਕਹਿ ਲਓ ਵੀ ਗਿੱਦੜ ਧਮਕੀਆਂ ਤੋਂ ਜਿਹੜੇ ਡਰਦੇ ਜਾਵਾਂਗੇ। ਸੋ ਪਿਛਲੇ ਜਿਹੜੇ ਆ ਰਾਸ਼ਟਰਪਤੀਆਂ ਦੇ ਉੱਤੇ ਵੀ ਉਹਨਾਂ ਨੇ ਨਾਲ ਦੇ ਨਾਲ ਨਿਸ਼ਾਨਾ ਇਸ ਦੇ ਜ਼ਰੀਏ ਜਿਹੜਾ ਉਹ ਸਾਧ ਲਿਆ। ਅਤੇ ਤੁਹਾਡੇ ਜਿਹੜੀ ਆ ਗੱਲਾਂ ਦੇ ਵਿੱਚ ਜਿਹੜੀ ਵਾਇਲੈਂਸ ਆ, ਹਿੰਸਾ ਆ ਅਤੇ ਜਿਹੜੀ ਮੌਤ ਦੀਆਂ ਗੱਲਾਂ ਆ, ਇੱਦਾਂ ਦੀ ਜੇ ਦੁਬਾਰਾ ਕੀਤੀ ਤਾਂ ਫਿਰ ਸਾਡੇ ਤੋਂ ਬੁਰਾ ਜਿਹੜਾ ਆ ਉਹ ਨਹੀਂ ਹੋਊਗਾ। ਸੋ ਇਹ ਜਿਹੜੀ ਆ ਇਸ ਟਾਈਮ ਗੱਲਾਂ ਜਿਹੜੀਆਂ ਆ ਉਹ ਦੇਖਣ ਵਾਲੀਆਂ ਹੋਣਗੀਆਂ ਵੀ ਇਹ ਜਿਹੜਾ ਆ ਕੀ ਹੋਊਗਾ। ਇਹ ਉਸ ਮੌਕੇ ਦੇ ਉੱਤੇ ਜਿਹੜਾ ਆ ਉਹ ਹੋਇਆ ਆ ਜਦੋਂ ਰਾਸ਼ਟਰਪਤੀ ਟਰੰਪ ਜਿਹੜੇ ਆਪਣੇ ਵਲਾਦੀਮਿਰ ਪੁਤਿਨ ਵਾਲੀ ਮੀਟਿੰਗ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਇਸ ਟਾਈਮ ਕਹਿ ਲਓ ਵੀ ਆਲਿਓ ਦੁਆਲਿਓ ਜਿਹੜੇ ਉਹ ਘਿਰਦੇ ਨਜ਼ਰ ਜਿਹੜੇ ਆ ਉਹ ਆ ਰਹੇ ਸੀਗੇ। ਤਾਂ ਇਸੇ ਤਰ੍ਹਾਂ ਪਿਛਲੇ ਐਤਵਾਰ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਮਾਈਕ ਪੋਂਪੀਓ, ਉਹਨਾਂ ਨੇ ਵੀ ਜਿਹੜੇ ਕਹਿੰਦੇ ਵੀ ਬਲਿਸਟਰਿੰਗ ਅਟੈਕ ਜਿਹੜਾ ਆ ਇਰਾਨ ਦੇ ਉੱਤੇ ਕੀਤਾ ਸੀ ਜਦੋਂ ਉਹ ਐਡਰੈਸ ਕਰ ਰਹੇ ਸੀ ਰੋਨਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਜਿਹੜੀ ਕੈਲੀਫੋਰਨੀਆ 'ਚ ਹੈਗੀ ਆ। ਅਤੇ ਉਹਨਾਂ ਨੇ ਇਰਾਨ ਨੂੰ ਇੱਕ ਤਰ੍ਹਾਂ ਦੇ ਨਾਲ ਅਕਿਊਜ਼ ਕੀਤਾ ਵੀ ਉੱਥੇ ਜਿਹੜੀ ਆ ਕਰਪਸ਼ਨ ਬਹੁਤ ਆ, ਮਿਸਮੈਨੇਜਮੈਂਟ ਬਹੁਤ ਹੈਗੀ ਆ। ਅਤੇ ਕੁਛ ਕੁ ਜਿਹੜੇ ਟੈਰਰਿਸਟ ਅਟੈਕ ਹੋਏ ਹੈਗੇ ਯੂਰਪ ਦੇ ਵਿੱਚ, ਉਹਨਾਂ ਦੇ ਵਿੱਚ ਇਰਾਨ ਦੀ ਜਿਹੜੀ ਸ਼ਮੂਲੀਅਤ ਸੀਗੀ। ਸੋ ਇਸੇ ਤਰ੍ਹਾਂ ਉਹਨਾਂ ਨੇ ਇਰਾਨ ਦਾ ਇੱਕ ਜਿਹੜਾ ਸੁਪਰੀਮ ਲੀਡਰ ਆ, ਮੈਂ ਤਾਂ ਅੱਜ ਪੜ੍ਹ ਕੇ ਵੀ ਬੜਾ ਹੈਰਾਨ ਹੋਇਆ, ਕਹਿੰਦੇ ਆਇਤੁੱਲਾ ਅਲੀ ਖਮੈਨੀ, ਉਹ ਕਹਿੰਦੇ ਇੱਕ ਹੈਜ ਫੰਡ ਕੰਟਰੋਲ ਕਰਦਾ ਜਿਹਦੀ ਵੈਲਿਊ $95 ਬਿਲੀਅਨ US
ਵੈਲਿਊ ਹੈਗੀ ਆ। ਤੇ ਇਸ ਹੈਜ ਫੰਡ ਦਾ ਨਾਮ ਜਿਹੜਾ ਆ ਸੇਟਡ ਕਰਕੇ ਜਾਣਿਆ ਜਾਂਦਾ ਹੈ। ਤੇ ਰਿਊਟਰਸ ਜਿਹੜੀ ਹੈਗੀ ਆ ਨਿਊਜ਼ ਆਰਗੇਨਾਈਜੇਸ਼ਨ, ਉਹਨਾਂ ਨੇ ਇਹ ਜਿਹੜੀ ਇੱਕ ਸਪੈਸ਼ਲ ਰਿਪੋਰਟ 2013 ਦੇ ਵਿੱਚ ਇਹਦੇ ਉੱਤੇ ਕੀਤੀ ਸੀ। ਜੀ ਬਿਲਕੁਲ। ਸੋ ਇੱਕ ਪਾਸੇ ਤਾਂ ਈਰਾਨ ਜਿਹੜੇ ਯੂਰਪ ਨੂੰ ਇਹ ਕਨਵਿੰਸ ਕਰ ਰਿਹਾ, ਇਹ ਟਰਾਈ ਕਰ ਰਿਹਾ ਵੀ ਜਿਹੜੀ ਉਹਨਾਂ ਦੀ ਨਿਊਕਲੀਅਰ ਡੀਲ ਆ ਉਹ ਉਸੇ ਤਰੀਕੇ ਦੇ ਨਾਲ ਲਾਗੂ ਰਵੇ। ਅਤੇ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਬਹੁਤ ਸਾਰੀਆਂ ਯੂਰਪੀਅਨ ਕੰਟਰੀਜ਼ ਵੀ ਉਹਨਾਂ ਦੇ ਦਿਲ ਦੇ ਵਿੱਚ ਇਹੀ ਗੱਲ ਜਿਹੜੀ ਆ ਉਹ ਚੱਲ ਰਹੀ ਆ। ਸੋ ਈਰਾਨ ਦਾ ਜਿਹੜਾ ਇਹ ਰਾਸ਼ਟਰਪਤੀ, ਉਹਨਾਂ ਨੇ ਆਪਣੇ ਜਿਹੜੇ ਤਹਿਰਾਨ ਦੇ ਵਿੱਚ ਉੱਥੋਂ ਦੀ ਜਿਹੜੀ ਰਾਜਧਾਨੀ ਆ, ਉੱਥੋਂ ਦੀ ਕੈਪੀਟਲ ਦੇ ਵਿੱਚ ਆਪਣੇ ਡਿਪਲੋਮੈਟਸ ਦੇ ਨਾਲ ਗੱਲਬਾਤ ਕਰਦੇ ਹੋਏ ਇਹੀ ਆਖਿਆ ਸੀ, ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਆ ਵੀ ਜਿਹੜੀ ਈਰਾਨ ਦੇ ਨਾਲ ਜੇ ਇਸ ਟਾਈਮ ਪੀਸ ਆ, ਸ਼ਾਂਤੀ ਆ, ਤਾਂ ਮਦਰ ਆਫ ਆਲ ਪੀਸ ਆ, ਵੀ ਇਹ ਮਤਲਬ ਸਭ ਤੋਂ ਵਧੀਆ ਜਿਹੜੀ ਚੀਜ਼ ਆ। ਅਤੇ ਜੇ ਕਿਤੇ ਲੜਾਈ ਆ, ਵਾਰ ਹੁੰਦੀ ਆ, ਅਤੇ ਉਹ ਵੀ ਮਦਰ ਆਫ ਆਲ ਵਾਰਸ, ਵੀ ਐਸੀ ਜੰਗ ਜਿਹੜੀ ਕਹਿ ਲਓ ਵੀ ਸਾਰਿਆਂ ਦੀ ਮਾਂ ਇੱਕ ਹਿਸਾਬ ਦੇ ਨਾਲ ਕਹਿ ਰਿਹਾ ਵੀ ਲੜਾਈਆਂ ਦੀ ਜਿਹੜੀ ਮਾਂ ਉਹ ਹੋਊਗੀ। ਸੋ ਇਸੇ ਦੇ ਉੱਤੇ ਜਿਹੜੇ ਅੱਜ ਰਾਸ਼ਟਰਪਤੀ ਟਰੰਪ ਨੇ ਜਿਹੜੀ ਚੇਤਾਵਨੀ ਵੀ ਉਹਨਾਂ ਨੂੰ ਦਿੱਤੀ ਆ, ਅਤੇ ਨਾਲ ਦੇ ਨਾਲ ਧਮਕੀ ਵੀ ਦੇ ਦਿੱਤੀ ਆ ਵੀ ਜੇ ਤੁਸੀਂ ਦੁਬਾਰਾ ਇੱਦਾਂ ਦੀ ਗੱਲ ਕੀਤੀ ਤਾਂ ਫਿਰ ਸਾਡੇ ਤੋਂ ਬੁਰਾ ਜਿਹੜਾ ਆ ਉਹ ਕੋਈ ਵੀ ਨਹੀਂ ਹੋਊਗਾ। ਸਾਰੇ ਜਣੇ ਜਿਹੜੇ ਜਾਣਦੇ ਆ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਈਰਾਨ ਦੇ ਨਾਲ ਜਿਹੜੀ ਨਿਊਕਲੀਅਰ ਡੀਲ ਜਿਹੜਾ ਸਮਝੌਤਾ ਆ ਉਹ ਹੋਇਆ ਸੀ, ਜਿਸ ਦੇ ਵਿੱਚ ਇਹਨਾਂ ਦੀ ਕਾਫੀ ਫਾਈਨੈਂਸ਼ੀਅਲ ਲਾਇਬਿਲਟੀਜ਼ ਜਿਹੜੀਆਂ ਆ, ਜਿਹੜੇ ਫਰੀਜ਼ ਕੀਤੇ ਗਏ ਸੀਗੇ ਐਸੈਟਸ, ਉਹ ਜਿਹੜੇ ਮੁੜ ਬਹਾਲ ਕਰ ਦਿੱਤੇ ਗਏ ਸੀਗੇ, ਬਸ਼ਰਤੇ ਵੀ ਜਿਹੜਾ ਈਰਾਨ ਆ ਆਪਣੀ ਨਿਊਕਲੀਅਰ ਪ੍ਰੋਗਰਾਮ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਮ ਜਿਹੜਾ ਆ ਉਹ ਨਾ ਕਰੇ। ਜਿਹੜੀ ਯੂਰੇਨੀਅਮ ਆ ਉਸ ਦੀ ਗੁਣਵੱਤਾ ਜਿਹੜੀ ਵਧਾਉਣ ਦੀ ਆ ਉਹ ਕਾਰਵਾਈ ਜਿਹੜੀ ਉਹ ਨਹੀਂ ਕਰੂਗਾ। ਅਤੇ ਹੁਣ ਜਿਹੜੇ ਮੌਜੂਦਾ ਪ੍ਰਸ਼ਾਸਨ ਰਾਸ਼ਟਰਪਤੀ ਟਰੰਪ ਦੀ ਸਰਕਾਰ ਦੇ ਦੌਰਾਨ ਉਹ ਇਸ ਦੇ ਵਿੱਚੋਂ ਬਾਹਰ ਜਿਹੜੇ ਆ ਉਹ ਨਿਕਲਣ ਦੇ ਰਾਹ ਲੱਭ ਰਹੇ ਆ। ਉਹਨਾਂ ਨੇ ਆਲਰੇਡੀ ਕਹਿ ਦਿੱਤਾ ਆ ਵੀ ਅਸੀਂ ਇਸ ਡੀਲ ਦਾ ਹਿੱਸਾ ਜਿਹੜਾ ਆ ਉਹ ਨਹੀਂ ਬਣਨਾ ਚਾਹੁੰਦੇ। ਸੋ ਇਹ ਹੁਣ ਈਰਾਨ ਵਾਲੇ ਆ, ਉਹਨਾਂ ਨੇ ਯੂਰਪ ਦਾ ਰੁੱਖ ਕੀਤਾ ਹੋਇਆ ਆ, ਕਿਉਂਕਿ 5 ਹੋਰ ਮੁਲਕ ਜਿਹੜੇ ਆ ਇਸ ਪੂਰੀ ਨਿਊਕਲੀਅਰ ਡੀਲ ਦੇ ਵਿੱਚ ਸ਼ਾਮਲ ਸੀਗੇ। ਸੋ ਉਹ ਹੁਣ ਉਹਨਾਂ ਵੱਲ ਮੁੱਖ ਕਰੀ ਬੈਠੇ ਆ ਵੀ ਸਾਡੀ ਜਿਹੜੀ ਨਿਊਕਲੀਅਰ ਡੀਲ ਜਿਹੜੀ ਉਹ ਬਚੀ ਰਹੇ, ਕਿਉਂਕਿ ਫਾਈਨੈਂਸ਼ੀਅਲੀ ਬਹੁਤ ਬੁਰੇ ਹਾਲ ਨੇ ਉੱਥੇ ਵੀ ਲੋਕਾਂ ਦੇ। ਆਰਥਿਕਤਾ ਜਿਹੜੀ ਆ ਈਰਾਨ ਦੀ ਬਹੁਤ ਇਸ ਟਾਈਮ ਮੰਦੀ ਵੱਲ ਨੂੰ ਜਿਹੜੀ ਆ ਉਹ ਚੱਲ ਰਹੀ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਉਹਨਾਂ ਨੇ ਕਿਹਾ ਵੀ ਦੇਖੋ ਤੁਹਾਡੀ ਆਮ ਲੋਕਾਂ ਦੀ ਪੋਜੀਸ਼ਨ ਕੀ ਆ, ਜਿਹੜੀ ਤੁਸੀਂ 40 ਸਾਲ ਪਹਿਲਾਂ ਇੱਕ ਰੈਵੋਲੂਸ਼ਨ ਲੈ ਕੇ ਆਏ ਸੀ, 1979 ਜਿਹੜੀ ਰੈਵੋਲੂਸ਼ਨ ਆ, ਉਹਦੇ ਵਿੱਚ ਕਹਿੰਦੇ ਪਏ ਬਿਟਰ ਫਰੂਟ ਇਹ ਨਿਕਲਿਆ। ਤੇ ਜਿਹੜੀ ਈਰਾਨ ਦੀ ਜਿਹੜੀ ਗਵਰਨਮੈਂਟ ਹੈਗੀ ਆ, ਉਹ ਕਹਿੰਦੇ ਪਏ ਗਵਰਨਮੈਂਟ ਨਹੀਂ, ਇਹ ਇੱਕ ਤਰ੍ਹਾਂ ਨਾਲ ਮਾਫੀਆ ਹੈਗਾ ਆ, ਜਿਹੜਾ $95 ਬਿਲੀਅਨ ਆਪਣਾ ਫੰਡ ਇਕੱਠਾ ਕਰੀ ਬੈਠਾ ਹੈਗਾ। ਤੇ ਇਹ ਇਸ ਫੰਡ ਨੂੰ ਕਹਿੰਦੇ ਪਈ ਉਹਨਾਂ ਦੀ ਜਿਹੜੀ ਉੱਥੇ ਦੀ ਇੱਕ ਰੈਵੋਲੂਸ਼ਨਰੀ ਗਾਰਡ ਹੈਗੀ ਆ, ਉਹਦੇ ਲਈ ਯੂਜ਼ ਕਰਦੇ ਹੈਗੇ ਆ, ਤੇ ਹੋਰ ਟੈਰਰਿਸਟ ਐਕਟੀਵਿਟੀਆਂ ਦੇ ਲਈ ਯੂਜ਼ ਕਰਦੇ ਆ। ਤੇ ਜਿਹੜੇ ਸੈਕਟਰੀ ਪੋਂਪੀਓ, ਉਹਨਾਂ ਨੇ ਸੇਮ ਟਾਈਮ ਤੇ ਹੀ ਇਹ ਕਿਹਾ ਹੈਗਾ ਵੀ ਜਿਹੜਾ ਯੂਰਪ ਆ ਉਹਦੇ ਵਿੱਚ ਜਿਹੜਾ ਟੈਰਰਿਸਟ ਅਟੈਕ ਵੀ ਹੋ ਰਿਹਾ ਈਰਾਨ ਵੱਲੋਂ, ਤੇ ਉਹ ਯੂਰਪ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਯੂਰਪ ਦੇ ਵਿੱਚ ਜਿੰਨੇ ਮੁਲਕ ਹੈਗੇ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਿਹਾ ਵੀ ਸਾਡਾ ਨਿਊਕਲੀਅਰ ਡੀਲ ਜਿਹੜੀ ਉਹ ਚੱਲਦੀ ਰਹੇ। ਸੋ ਯੂਰਪ ਨੂੰ ਵੀ ਇਹਦੇ ਵੱਲ ਬੜੇ ਧਿਆਨ ਨਾਲ ਦੇਖਣਾ ਚਾਹੀਦਾ ਹੈਗਾ। ਬਿਲਕੁਲ ਬਿਲਕੁਲ। ਸੋ ਇੱਕ ਤਰ੍ਹਾਂ ਦੇ ਨਾਲ ਮੈਨੂੰ ਲੱਗਦਾ ਵੀ ਉਹ ਗਵਰਨਮੈਂਟ ਨੂੰ ਓਵਰਥਰੋ ਕਰਨ ਦੀ ਟਰਾਈ ਕਰ ਰਿਹਾ, ਵੀ ਲੋਕਾਂ ਨੂੰ ਇਨਸਾਈਟ ਕਰ ਰਹੇ ਹੈਗੇ ਆ ਵੀ ਨਹੀਂ ਅਸੀਂ ਤੁਹਾਡੇ ਨਾਲ ਹੈਗੇ ਆ, ਵੀ ਤੁਹਾਨੂੰ ਵੀ ਰਿਪ ਆਫ ਕੀਤਾ ਗਿਆ ਤੁਹਾਡੀ ਗਵਰਨਮੈਂਟ ਦੇ ਨਾਲ। ਤੇ ਦੂਜੇ ਪਾਸੇ ਜਿਹੜੀ ਗਵਰਨਮੈਂਟ ਆ ਉਹਨੂੰ ਇੱਕ ਸਖਤ ਮੈਸੇਜ ਵੀ ਦਿੱਤਾ ਗਿਆ ਵੀ ਜੇ ਇੱਦਾਂ ਚੱਲਦਾ ਰਿਹਾ ਤੇ ਅਸੀਂ ਪੂਰੀ ਤਰ੍ਹਾਂ ਜਿਹੜੇ ਤਿਆਰ ਹੈਗੇ ਲੜਾਈ ਨਾਲ। ਜੀ ਜੀ ਬਿਲਕੁਲ। ਜਿਹੜੇ ਗੱਲਬਾਤ ਜਿਹੜੀ ਇਹ ਕਰਦੇ ਹੋਏ ਜੌਨ ਬੋਲਟਨ ਹੁਣਾਂ ਨੇ ਵੀ ਜਿਹੜੀ ਇੱਕ ਪਿਛਲੇ ਦਿਨਾਂ ਦੇ ਵਿੱਚ ਵਾਈਟ ਹਾਊਸ ਨੇ ਇੱਕ ਜਿਹੜੀ ਸਟੇਟਮੈਂਟ ਜਿਹੜੀ ਰਿਲੀਜ਼ ਕੀਤੀ ਸੀਗੀ ਜੌਨ ਬੋਲਟਨ ਦੀ ਜਿਹੜੀ ਨਿਗਰਾਨੀ ਹੇਠ, ਉਹਨਾਂ ਨੇ ਕਿਹਾ ਵੀ ਉਹ ਪਿਛਲੇ ਦਿਨਾਂ ਤੋਂ ਬੜੇ ਚਿਰ ਤੋਂ ਰਾਸ਼ਟਰਪਤੀ ਟਰੰਪ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਆ, ਅਤੇ ਉਹਨਾਂ ਨੇ ਈਰਾਨ ਦੇ ਬਾਬਤ ਹੀ ਜਿਹੜੀ ਇਹ ਜਾਣਕਾਰੀ ਲੈ ਰਹੇ ਸੀ। ਕਹਿੰਦੇ ਵੀ ਜੇ ਈਰਾਨ ਕੁਛ ਵੀ ਨੈਗੇਟਿਵ ਜਿਹੜਾ ਐਨੀਥਿੰਗ ਨੈਗੇਟਿਵ ਜਿਹੜਾ ਕਰਦਾ ਆ, ਅਤੇ ਉਹਨਾਂ ਨੂੰ ਹੋਰ ਉਹਨਾਂ ਪੁਰਾਣੇ ਮੁਲਕਾਂ ਦੇ ਵਾਂਗ ਜਿਹੜਾ ਆ ਉਹ ਸਿੱਟਾ ਭੁਗਤਣਾ ਪਊਗਾ, ਜਿੱਦਾਂ ਪਹਿਲਾਂ ਹੋਰ ਮੁਲਕਾਂ ਨੇ, ਜਿੱਦਾਂ ਕਹਿ ਸਕਦੇ ਵੀ ਇਰਾਕ, ਅਫਗਾਨਿਸਤਾਨ, ਇੱਦਾਂ ਦੇ ਮੁਲਕਾਂ ਦਾ ਜਿਹੜਾ ਉਦਾਹਰਨ ਉਹ ਦੇਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀਗੇ। ਸੋ ਜਿਹੜੇ ਪੋਂਪੀਓ ਸੀਗੇ, ਉਹਨਾਂ ਨੇ ਆਪਣੇ ਜਿਹੜੇ ਇਹ ਗੱਲਾਂ ਆ ਉਹਨਾਂ ਨੇ ਫਾਰਸੀ ਦੇ ਵਿੱਚ ਵੀ ਆਪਣੇ ਟਵਿੱਟਰ ਦੇ ਉੱਤੇ ਛੱਡੀਆਂ। ਕਹਿੰਦੇ ਵੀ ਉਹਨਾਂ ਦਾ ਮਕਸਦ ਇਹੀ ਸੀਗਾ ਵੀ ਕੋਈ ਰਹਿ ਨਾ ਜਾਵੇ ਵੀ ਜਿਹੜੇ ਈਰਾਨ ਦੇ ਵਿੱਚ, ਕਿਉਂਕਿ ਉੱਥੇ ਫਾਰਸੀ ਜਿਹੜੀ ਬੋਲੀ ਆ ਅਤੇ ਭਾਸ਼ਾ ਜਿਹੜੀ ਉੱਥੇ ਵਰਤਦੇ ਨੇ, ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਮਾਈਕ ਪੋਂਪੀਓ ਕੀ ਕਹਿਣਾ ਚਾਹ ਰਹੇ ਨੇ। ਜੀ
ਤੇ ਬਿਲਕੁਲ। ਸੋ ਈਰਾਨ ਦੀ ਤਾਂ USA ਦਾ ਜਿਹੜਾ ਦੋਨਾਂ ਦਾ ਮਾਹੌਲ ਆ ਅੱਜ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈਗਾ ਆ। ਤੇ ਸਾਰੇ ਜਿਹੜੇ ਜਿਸ ਤਰ੍ਹਾਂ ਬੋਲਟਨ ਹੈਗੇ ਹੀ ਆ, ਉਹਦਾ ਤੁਹਾਨੂੰ ਪਤਾ ਹੀ ਆ ਵੀ ਸ਼ਾਂਤੀ ਨਾਲ ਬੈਠ ਨਹੀਂ ਸਕਦੇ, ਤੇ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ। ਜ਼ਿਆਦਾ ਈਰਾਨ ਵਾਲਿਆਂ ਨੂੰ ਬੈਕ ਡਾਊਨ ਕਰਨਾ ਪਊਗਾ, ਨਹੀਂ ਤਾਂ ਸਾਡੇ ਪ੍ਰੈਜ਼ੀਡੈਂਟ ਤਾਂ ਬਿਲਕੁਲ ਤਿਆਰ ਬੈਠੇ ਹੈਗੇ ਆ। ਸੋ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ ਕਹਿੰਦੇ ਵੀ ਟੋਰਾਂਟੋ ਦੇ ਵਿੱਚ ਜਿਹੜਾ ਆ ਕੱਲ ਉੱਥੇ ਸੈਚਰਡੇ ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ, ਜਿਹਦੇ ਵਿੱਚ 2 ਲੋਕ ਮਾਰੇ ਗਏ, 14 ਤੋਂ ਵੱਧ ਜਿਹੜੇ 14 ਦੇ ਕਰੀਬ ਫੱਟੜ ਹੋਏ ਹੈਗੇ ਆ, ਤੇ ਜਿਹੜਾ ਸ਼ੂਟਰ ਸੀ ਉਹਨੂੰ ਵੀ ਜਿਹੜਾ ਮਾਰ ਦਿੱਤਾ ਗਿਆ। ਇਹ ਬਹੁਤ ਘੱਟ ਚਾਂਸ ਹੈਗੇ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਸ ਸ਼ੂਟਿੰਗ ਹੁੰਦੀਆਂ ਹੋਣ, ਪਰ ਇਹ ਜਿਹੜਾ ਉੱਥੇ ਇੱਕ ਰੈਸਟੋਰੈਂਟ ਆ ਉਹਦੇ ਵਿੱਚ ਇੱਕ ਅਨਆਇਡੈਂਟੀਫਾਈਡ ਪਰਸਨ, ਉਹਨੇ ਦੱਸਿਆ ਹਜੇ ਤਾਈਂ ਉਹਨੂੰ ਜਿੱਦਾਂ ਸ਼ਨਾਖਤ ਨਹੀਂ ਕੀਤੀ ਉਹਦੀ, ਸ਼ਨਾਖਤ ਨਹੀਂ ਕੀਤੀ, ਉਸ ਨੇ ਗੋਲੀਆਂ ਚਲਾਈਆਂ ਰੈਸਟੋਰੈਂਟ ਦੇ ਵਿੱਚ ਲੋਕਾਂ ਦੇ ਉੱਤੇ। ਜੀ ਬਿਲਕੁਲ। ਇਹ ਕਹਿੰਦੇ ਵੀ ਹੈਂਡ ਗਨ ਲੈ ਕੇ ਜਿਹੜਾ ਇੱਕ ਕੈਫੇਜ਼ ਤੇ ਰੈਸਟੋਰੈਂਟਸ ਦੇ ਵਿੱਚ ਜਿਹੜਾ ਉਹ ਵੜ ਗਿਆ। ਜਿੱਦਾਂ ਤੁਸੀਂ ਦੱਸਿਆ ਵੀ 14 ਜਾਣਿਆਂ ਦੇ ਉੱਤੇ ਉਹਨੇ ਗੋਲੀ ਚਲਾਈ, 2 ਜਾਣਿਆਂ ਦੀ ਜਿਸ ਵਿੱਚ ਮੌਤ ਹੋਈ, ਤੇ ਬਾਅਦ ਦੇ ਵਿੱਚ ਆਪ ਵੀ ਜਿਹੜਾ ਪੁਲਿਸ ਦੇ ਨਾਲ ਗੋਲੀਬਾਰੀ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਸੀ। ਪੁਲਿਸ ਚੀਫ ਮਾਰਕ ਸੌਂਡਰਸ ਉਹਨਾਂ ਨੇ ਜਿਹੜੀ ਇਸ ਦੇ ਬਾਰੇ ਜਾਣਕਾਰੀ ਦਿੱਤੀ, ਤੇ ਕਹਿੰਦੇ ਵੀ ਇਸ ਦੇ ਵਿੱਚੋਂ ਜਿਹੜੀ ਅੱਤਵਾਦੀ ਗਤੀਵਿਧੀ ਆ ਉਸ ਨੂੰ ਅਜੇ ਮੁਨਕਰ ਨਹੀਂ ਕੀਤਾ ਜਾ ਸਕਦਾ, ਉਸ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ, ਤੇ ਅਜੇ ਜਿਹੜੀ ਜਾਂਚ ਆ ਇਸ ਦੀ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਚੱਲ ਰਹੀ ਆ, ਤੇ ਇਨਵੈਸਟੀਗੇਸ਼ਨ ਜਿਹੜੀ ਆ ਅਜੇ ਬਹੁਤ ਕਹਿ ਲਓ ਵੀ ਮੁੱਢਲੀ ਜਿਹੜੀ ਆ ਸਟੇਜ ਦੇ ਵਿੱਚ ਹੈਗੀ ਆ। ਸੋ ਅਜੇ ਇਸ ਦੇ ਬਾਰੇ ਹੋਰ ਜਾਣਕਾਰੀ ਆ ਉਹ ਨਹੀਂ ਦਿੱਤੀ ਜਾ ਸਕਦੀ। ਕਹਿੰਦੇ ਆ ਵੀ 8 ਜਾਂ 9 ਸਾਲ ਦੀਆਂ ਜਿਹੜੀ ਇੱਕ ਬੱਚੀ ਆ ਉਹ ਵੀ ਬਹੁਤ ਇੱਕ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ ਇਸ ਗੋਲੀਬਾਰੀ ਦਾ ਜਿਹੜਾ ਸ਼ਿਕਾਰ ਹੋਈ ਆ, ਤੇ ਇੱਕ ਕਹਿੰਦੇ ਯੰਗ ਕੁੜੀ ਜਿਹੜੀ ਆ ਉਸ ਦੀ ਇਸ ਗੋਲੀਬਾਰੀ ਦੇ ਵਿੱਚ ਮੌਤ ਵੀ ਹੋ ਚੁੱਕੀ ਆ। ਬਾਕੀ ਹੋਰ ਕਿਹੜੇ ਵਿਕਟਮਸ ਨੇ ਉਹਨਾਂ ਬਾਰੇ ਵੀ ਅਜੇ ਜਿਹੜੀ ਹੋਰ ਜਾਣਕਾਰੀ ਆ ਉਹ ਸਾਹਮਣੇ ਜਿਹੜੀ ਆ ਉਹ ਨਹੀਂ ਆ ਰਹੀ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ, ਤੇ ਦੇਖਦੇ ਹਾਂ ਜਿਹੜਾ ਵੀ ਕੀ ਇਸ ਦੇ ਵਿੱਚੋਂ ਜਿਹੜਾ ਓਵਰਆਲ ਨਿਕਲਦਾ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਕੈਨੇਡਾ ਤੋਂ ਇੱਦਾਂ ਦੀਆਂ ਖਬਰਾਂ ਬਹੁਤ ਘੱਟ ਆਉਂਦੀਆਂ। ਪਿਛਲੇ ਦਿਨਾਂ ਦੇ ਵਿੱਚ ਇੱਕ ਆਈ ਸੀਗੀ ਇਸ ਵਾਲੇ ਜਿਹੜੇ ਆਪਣੇ ਵੈਨਕੂਵਰ ਸਾਈਡ ਤੋਂ, ਜਿੱਥੇ ਇੱਕ ਮੌਸਕ ਦੇ ਵਿੱਚ ਇੱਕ ਬੰਦੇ ਨੇ ਜਾ ਕੇ ਇੱਦਾਂ ਦਾ ਭੈੜੀ ਕਰਤੂਤ ਜਿਹੜੀ ਆ ਉਹ ਕੀਤੀ ਸੀਗੀ। ਜੀ ਬਿਲਕੁਲ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀਆਂ ਗਨਜ਼ ਆ ਕਹਿੰਦੇ ਵੀ ਇੰਨੀ ਜਲਦੀ ਨਹੀਂ ਲੋਕਾਂ ਨੂੰ ਮਿਲਦੀਆਂ ਹੈਗੀਆਂ ਜਿਸ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਮਿਲ ਜਾਂਦੀਆਂ ਹੈਗੀਆਂ। ਤੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹਨਾਂ ਨੇ ਵੀ ਦੁੱਖ ਜ਼ਾਹਰ ਕੀਤਾ ਹੈਗਾ। ਤੇ ਵਿਟਨੈਸ ਇੱਕ ਕਹਿੰਦਾ ਆ ਵੀ ਮੈਂ ਇੱਕ ਬੰਦੇ ਨੂੰ ਜਿਹੜਾ ਦੇਖਿਆ ਉਸਨੇ ਕਾਲੇ ਕੱਪੜੇ ਪਾਏ ਹੋਏ ਸੀ ਤੇ ਕਾਲੀ ਜਿਹੜੀ ਟੋਪੀ ਲਈ ਹੋਈ ਸੀ, ਜਿਹੜਾ ਗੋਲੀਆਂ ਚਲਾ ਰਿਹਾ ਸੀ। 3 ਤੋਂ ਵੱਧ ਉਸਨੇ ਸ਼ਾਟ ਜਿਹੜੇ ਆ ਉਹ ਫਾਇਰ ਕੀਤੇ ਹੈਗੇ ਆ, ਪਰ ਹਜੇ ਤੱਕ ਜਿਹੜੀ ਪੁਲਿਸ ਜਾਂ ਹੋਰ ਕੋਈ ਜਿਹੜੀ ਗਵਰਨਮੈਂਟ ਅਥਾਰਟੀ ਆ ਉਹਨਾਂ ਨੇ ਜਿਹੜਾ ਜਿਸ ਬੰਦੇ ਨੇ ਇਹ ਘਿਨਾਉਣਾ ਕੰਮ ਕੀਤਾ ਉਹਦਾ ਨਾਮ ਡਿਸਕਲੋਜ਼ ਨਹੀਂ ਕੀਤਾ। ਜੀ ਬਿਲਕੁਲ। ਜਿੱਦਾਂ ਦੱਸਿਆ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਜਿਹੜੀ ਆ ਇਹਨਾਂ ਦੇ ਜਿਹੜੇ ਵਿਕਟਮਸ ਦੇ ਨਾਲ ਜਿਹੜੀ ਆ ਉਹ ਆਪਣੇ ਸ਼ਰਧਾ ਜਿਹੜੀ ਭੇਂਟ ਕੀਤੀ ਆ ਉਹਨਾਂ ਦੇ ਲਈ, ਤੇ ਬਾਕੀਆਂ ਨੂੰ ਫੁੱਲ ਰਿਕਵਰੀ ਦੀ ਜਿਹੜੀ ਆ ਉਹ ਆਸ ਉਹਨਾਂ ਨੇ ਜਤਾਈ ਆ। ਇਸ ਤੋਂ ਪਹਿਲਾਂ ਵੀ ਅਪ੍ਰੈਲ ਦੇ ਵਿੱਚ ਰਾਜਕਰਮਵੀਰ ਸਿੰਘ ਜੀ ਇੱਕ ਜਿਹੜਾ ਉੱਥੇ ਕਮਲਾ ਬੰਦਾ ਸੀ ਉਸਨੇ ਕਹਿੰਦੇ ਬੈਨ ਜਿਹੜੀ ਸੀ ਲੋਕਾਂ ਦੇ ਉੱਤੇ ਚੜ੍ਹਾ ਦਿੱਤੀ ਸੀ ਜਿਹੜੇ ਟੋਰਾਂਟੋ ਡਾਊਨਟਾਊਨ ਦੇ ਵਿੱਚ ਤੁਰੇ ਜਾ ਰਹੇ ਸੀ, ਜਿਹਦੇ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ ਤੇ 14 ਦੇ ਕਰੀਬ ਫੱਟੜ ਹੋਏ ਸੀ। ਇਹ ਟੋਰਾਂਟੋ ਦੇ ਵਿੱਚ ਹੋਇਆ ਸੀ। ਜੀ ਬਿਲਕੁਲ। ਬੀਤੇ ਵੀ ਜਿਹੜਾ ਵੀਕਐਂਡ ਹਰਜੋਤ ਸਿੰਘ ਜੀ ਹੋਰ ਵੀ ਜਿਹੜੀਆਂ ਕਈ ਜਿਹੜੀਆਂ ਮਾੜੀਆਂ ਖਬਰਾਂ ਜਿਹੜਾ ਉਹ ਲੈ ਕੇ ਆਇਆ ਸੀ। ਜਿੱਦਾਂ ਆਪਾਂ ਜਾਣਦੇ ਹਾਂ ਮਜ਼ੂਰੀ ਦੇ ਵਿੱਚ ਇੱਕ ਜਿਹੜੀ ਡੱਕ ਬੋਟ ਆ ਉਹਦੇ ਪਲਟਣ ਦੇ ਨਾਲ ਜਿਹੜੇ ਲੋਕਾਂ ਦੀ ਉੱਥੇ 17 ਜਾਣਿਆਂ ਦੇ ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਸੀ। ਇੱਕ ਪਰਿਵਾਰ ਦੇ 9 ਜੀ ਜਿਹੜੇ ਆ ਉਹ ਇਸ ਦੁਰਘਟਨਾ ਦੇ ਵਿੱਚ ਮਾਰੇ ਗਏ ਸੀਗੇ। ਜਿੱਦਾਂ ਆਪਾਂ ਦੱਸਦੇ ਸੀਗੇ ਵੀ ਅਚਾਨਕ ਉੱਥੇ ਮੌਸਮ ਬਹੁਤ ਜ਼ਿਆਦਾ ਜਿਹੜਾ ਖਰਾਬ ਮਜ਼ੂਰੀ ਦੇ ਵਿੱਚ ਜਿਹੜਾ ਉਹ ਹੋ ਗਿਆ ਸੀਗਾ, ਤੇ ਇਹਦੇ ਚੱਲਦਿਆਂ ਇਹ ਲੋਕ ਤਾਂ ਸੈਲਾਨੀ ਸੀਗੇ, ਘੁੰਮਣ ਫਿਰਨ ਜਿਹੜੇ ਆ ਉੱਥੇ ਗਏ ਸੀਗੇ, ਪਰ ਜਿਹੜੀ ਕਹਿ ਲਓ ਵੀ ਜਦੋਂ ਰੱਬ ਨੂੰ ਕੀ ਮਨਜ਼ੂਰ ਹੁੰਦਾ ਆ, ਜਦੋਂ ਸਾਰਿਆਂ ਦੀ ਲਿਖੀ ਹੁੰਦੀ ਕੋਈ ਨਾ ਕੋਈ ਬਹਾਨਾ ਜਿਹੜਾ ਕਹਿੰਦੇ ਆ ਵੀ ਉਹ ਬਣ ਜਾਂਦਾ ਆ, ਤੇ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਆ ਇਹ ਜਿਹੜਾ ਵਾਪਰਿਆ। 80 ਫੁੱਟ ਜਿਹੜੀ ਇਹ ਬੋਟ ਆ ਜਿਹੜੀ ਆ ਉਹ ਪਾਣੀ ਦੇ ਵਿੱਚ ਸਬਮਰਜ ਜਿਹੜੀ ਆ ਉਹ ਹੋ ਗਈ ਸੀ। 24 ਮੀਟਰ ਤੱਕ ਜਿਹੜੀ ਆ ਉਹ ਥੱਲੇ ਡੁੱਬ ਗਈ ਸੀ। ਇੱਕ ਇੰਡੀਆਨਾ ਫੈਮਿਲੀ ਜਿੱਦਾਂ ਦੱਸਿਆ ਉਸ ਦੇ 9 ਜੀ ਜਿਹੜੇ ਆ ਉਹ ਮਾਰੇ ਗਏ ਸੀਗੇ, ਤੇ ਹੁਣ ਜਿਹੜੀ ਇਸ ਦੀ ਜਿਹੜੀ ਜਾਂਚ ਆ ਉਹ ਆਲਰੇਡੀ ਹਰਜੋਤ ਸਿੰਘ ਜੀ ਚੱਲ ਰਹੀ ਆ,
ਕੋਸਟ ਗਾਰਡ ਨੇ ਜਿਹੜਾ ਆ ਇਹ ਹੁਣ ਆਖਿਆ ਆ ਵੀ ਇਹ ਜਿਹੜੀ ਆ ਇਸ ਨੂੰ ਜਿਹੜੀ ਹੁਣ ਉਹ ਕੱਢਿਆ ਜਾਊਗਾ, ਅਤੇ ਕਹਿੰਦੇ ਰਿਕਾਰਡਰ ਜਿਹੜਾ ਇਸ ਦਾ ਆ ਜਿਹੜਾ ਡਾਟਾ ਰਿਕਾਰਡਰ ਆ ਉਹ ਉਸ ਨੂੰ ਕੱਢ ਲਿਆ ਗਿਆ ਅਤੇ ਹੁਣ ਉਸ ਦੀ ਜਾਂਚ ਜਿਹੜੀ ਚੱਲ ਰਹੀ ਆ। NTSB ਜਿਹੜੀ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਹੈਗਾ ਆ, ਉਹਨਾਂ ਦੇ ਦੁਆਰਾ ਹੁਣ ਇਸ ਦੀ ਜਾਂਚ ਆ ਉਹ ਕੀਤੀ ਜਾਊਗੀ। ਵਾਸ਼ਿੰਗਟਨ DC ਦੇ ਵਿੱਚ ਜਿਹੜੀ NTSB ਦੀ ਲੈਬ ਆ ਉੱਥੇ ਰਿਕਾਰਡਰ ਜਿਹੜਾ ਆ ਉਹ ਹੁਣ ਘੱਲਿਆ ਜਾ ਰਿਹਾ ਆ। ਬਹੁਤ ਜ਼ਿਆਦੀਆਂ ਤੇਜ਼ ਜਿਹੜੀਆਂ ਹਰਜੋਤ ਸਿੰਘ ਜੀ ਹਵਾਵਾਂ ਸੀਗੀਆਂ ਉੱਥੇ, ਕਿਸੇ ਜਿਹੜੇ ਚਸ਼ਮਦੀਦ ਗਵਾਹ ਸੀਗੇ ਕਈਆਂ ਨੇ ਉਸ ਦੀਆਂ ਜਿਹੜੀਆਂ ਵੀਡੀਓਜ਼ ਵੀ ਬਣਾਈਆਂ ਵੀ ਕਿੱਦਾਂ ਹਿਚਕੋਲੇ ਜਿਹੜੀ ਆ ਇਹ ਖਾ ਰਹੀ ਸੀਗੀ ਜਦੋਂ ਉਹ ਇਹ ਪਾਣੀ ਦੇ ਵਿੱਚ ਲੇਕ ਦੇ ਵਿੱਚ ਜਿਹੜੇ ਉੱਥੇ ਘੁੰਮ ਰਹੇ ਸੀਗੇ, ਅਤੇ ਬੋਟ ਫਿਰ ਅਚਾਨਕ ਜਿਹੜੀ ਆ ਉਹ ਇੱਦਾਂ ਸਿੰਕ ਹੋ ਗਈ। ਦੇਖੋ ਮੌਸਮ ਦਾ ਕਿਤੇ ਵੀ ਜਦੋਂ ਆਇਆ ਉਹ ਇੰਨਾ ਪਤਾ ਨਹੀਂ ਲੱਗਦਾ, ਪਰ ਜਦੋਂ ਖਾਸ ਕਰਕੇ ਇੱਦਾਂ ਥੰਡਰਸਟੋਰਮ ਜਾਂ ਹਰੀਕੇਨ ਜਾਂ ਟਰਨੈਡੋ ਵਾਲੀਆਂ ਗੱਲਾਂ ਹੋਣ ਤਾਂ ਬਹੁਤ ਜ਼ਿਆਦਾ ਸੁਚੇਤ ਜਿਹੜਾ ਉਹ ਰਹਿਣਾ ਚਾਹੀਦਾ। ਉਦੋਂ ਘੁੰਮਣ ਫਿਰਨ ਦਾ ਜਿਹੜਾ ਖਿਆਲ ਥੋੜ੍ਹੇ ਚਿਰ ਦੇ ਲਈ ਤਿਆਗ ਦੇਣਾ ਚਾਹੀਦਾ ਆ। ਜੀ ਬਿਲਕੁਲ। ਸਭ ਤੋਂ ਮਾੜੀ ਜਿਹੜੀ ਇਹ ਗੱਲ ਹੋਈ ਵੀ ਇੱਕੋ ਪਰਿਵਾਰ ਦੇ 9 ਜਾਣੇ ਜਿਹੜੇ ਉਹਨਾਂ ਦੀ ਡੈਥ ਹੋਈ ਹੈਗੀ ਆ, ਸੋ ਬਹੁਤ ਹੀ ਜਿਹੜੀ ਮਾੜੀ ਗੱਲ ਹੋਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਤੇ ਉਹ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ ਰਹੀ ਆ। ਪਿਛਲੇ ਵੀਕਐਂਡ ਲਾਸ ਐਂਜਲਸ ਦੇ ਵਿੱਚ ਇੱਕ ਸਟੈਂਡ ਆਫ ਹੋਇਆ ਸੀ ਪੁਲਿਸ ਦੇ ਵਿੱਚ, ਤੇ ਇੱਕ ਬੰਦਾ ਜਿਹੜਾ ਆ ਉਹ ਗਨ ਲੈ ਕੇ ਟਰੇਡਰ ਜੋਜ਼ ਜਿਹੜਾ ਸਟੋਰ ਹੁੰਦੇ ਆ ਉਹਦੇ ਵਿੱਚ ਹੋਲਡ ਅਪ ਸੀਗਾ, ਅਤੇ ਬਾਅਦ ਦੇ ਵਿੱਚ ਉਸ ਬੰਦੇ ਨੂੰ ਜਿਹੜਾ ਪੁਲਿਸ ਨੇ ਆਪਣੇ ਕੰਟਰੋਲ ਦੇ ਵਿੱਚ ਵੀ ਲੈ ਲਿਆ। ਅਤੇ ਜਿਹੜੀ ਪਤਾ ਲੱਗਿਆ ਵੀ ਉਹਦੀ ਜਿਹੜੀ ਆਪਣੀ ਦਾਦੀ ਉਹਦੇ ਨਾਲ ਲੜਾਈ ਚੱਲ ਰਹੀ ਸੀ, ਕਿਉਂਕਿ ਉਹ ਆਪਣੀ ਇੱਕ ਗਰਲਫਰੈਂਡ ਨੂੰ ਨਾਲ ਰੱਖ ਰਿਹਾ ਸੀ। ਜੀਨ ਈਵਨ ਐਟਕਨਸ 28 ਸਾਲਾਂ ਦਾ ਇਹ ਕਾਲੇ ਮੂਲ ਦਾ ਨੌਜਵਾਨ ਸੀ, ਅਤੇ ਜਦੋਂ ਉਸ ਦੀ ਗ੍ਰੈਂਡ ਮਦਰ ਨੇ ਉਸ ਨੂੰ ਕਿਹਾ ਵੀ ਤੂੰ ਇੱਦਾਂ ਦਾ ਇੱਥੇ ਨਾ ਰੱਖ ਆਪਣੀ ਗਰਲਫਰੈਂਡ ਨੂੰ, ਅਤੇ ਉਹਨਾਂ ਦੀ ਕਾਫੀ ਆਰਗੂਮੈਂਟ ਹੋ ਗਈ, ਅਤੇ ਉਹ ਤੋਂ ਬਾਅਦ ਉਸਨੇ ਆਪਣੀ ਗ੍ਰੈਂਡ ਮਦਰ ਨੂੰ ਵੀ ਸ਼ਾਟ ਕੀਤਾ, ਅਤੇ ਉਹ ਤੋਂ ਬਾਅਦ ਜਿਹੜਾ ਫਿਰ ਉਹ ਹੋਲਡ ਅਪ ਹੋ ਗਿਆ ਇੱਕ ਟਰੇਡਰ ਜੋ ਸਟੋਰ ਦੇ ਵਿੱਚ, ਜਿਹਦੇ ਵਿੱਚ ਪੁਲਿਸ ਦੇ ਨਾਲ ਕਾਫੀ ਲੰਮੀ ਜਿੱਦਾਂ ਉਹਨਾਂ ਦਾ ਫਿਰ ਬਹਿਸ ਵੀ ਹੁੰਦੀ ਰਹੀ, ਅਤੇ ਕਾਫੀ ਪੁਲਿਸ ਇਕੱਠੀ ਹੋਈ ਸੀ, ਤੇ ਉਹਨਾਂ ਨੇ ਫਿਰ ਉਸ ਨੂੰ ਕੰਟਰੋਲ ਦੇ ਵਿੱਚ ਕਰ ਲਿਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ ਇੱਥੇ, ਤੇ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਆ। ਰਾਸ਼ਟਰਪਤੀ ਟਰੰਪ ਨੇ ਜਿਹੜੀ ਪੁਤਿਨ ਜਿਹੜੀ ਮੀਟਿੰਗ ਆ ਉਸ ਦੇ ਉੱਤੇ ਵੀ ਜਿਹੜੇ ਆਪਣੇ ਟਵੀਟ ਕਰਕੇ ਗੱਲਾਂ ਬਾਤਾਂ ਕਰਕੇ ਜਿਹੜੇ ਆ ਆਪਣਾ ਨਜ਼ਰੀਆ ਵੀ ਜਿਹੜਾ ਉਹਨਾਂ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਕੀ ਉਹ ਕਹਿ ਰਹੇ ਸੀਗੇ, ਅਤੇ ਜਿਹੜੇ ਸੁਪਰੀਮ ਕੋਰਟ ਜਸਟਿਸ ਦੇ ਨੋਮੀਨੀ ਹੈਗੇ ਕਵਨਾ ਜਿਹੜੇ ਆ ਉਹਨਾਂ ਦੇ ਬਾਬਤ ਜਿਹੜੀ ਗਨ ਕੰਟਰੋਲ ਲਾਜ਼ ਨੂੰ ਲੈ ਕੇ ਜਿਹੜੀ ਇੱਕ ਹੋਰ ਚਰਚਾ ਜਿਹੜੀ ਇਸ ਟਾਈਮ ਸ਼ੁਰੂ ਹੋਈ ਆ, ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ ਜੀ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸਿਨਕਲੇਅਰ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹਨਾਂ ਕੋਲ ਡੀਜ਼ਲ ਟਰੱਕਸ ਲਈ DEF ਵੀ ਉਪਲਬਧ ਹੈ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। 916 372 2893 916 372 2893। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ।
बस छेती कॉल करो ते आज ही बुक कराओ। ग्रैंड पवेलियन बैंक्वेट हॉल 26 मैसी कोर्ट सैक्रामेंटो। फोन 9167307822 ते 9163963853। याद है ना? ग्रैंड पवेलियन बैंक्वेट हॉल सैक्रामेंटो। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ 29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਕੀ ਕੁਝ ਸਾਡੇ ਮੁਲਕ ਦੇ ਵਿੱਚ ਵਾਪਰਿਆ, ਗੁਆਂਢੀ ਮੁਲਕ ਕੈਨੇਡਾ 'ਚ ਕੀ ਵਾਪਰਿਆ, ਜਾਂ ਹੋਰ UK ਜਾਂ ਫਰਾਂਸ ਜਾਂ ਉਹਨਾਂ ਮੁਲਕਾਂ 'ਚ ਕੀ ਕੁਝ ਵਾਪਰਿਆ, ਪੰਜਾਬੀਆਂ ਦੇ ਨਾਲ ਰਿਲੇਟਡ ਜਿਹੜੀ ਕੋਈ ਵੀ ਨਿਊਜ਼ ਹੁੰਦੀ ਉਹ ਆਪਾਂ ਸਾਂਝੀ ਕਰਦੇ ਹੁੰਦੇ ਤੁਹਾਡੇ ਨਾਲ। ਸੋ ਵੱਧ ਤੋਂ ਵੱਧ ਇਹ ਪ੍ਰੋਗਰਾਮ ਜਿਹੜਾ ਸ਼ੇਅਰ ਕਰਿਆ ਕਰੋ, ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨੂੰ ਦੱਸਿਆ ਕਰੋ, ਤਾਂ ਕਿ ਜਿਹੜੀਆਂ ਚੀਜ਼ਾਂ ਤੁਹਾਡੀ ਲਾਈਫ ਨੂੰ ਅਫੈਕਟ ਕਰਨੀਆਂ ਹੈਗੀਆਂ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਉੱਤੇ ਤੁਹਾਨੂੰ ਤੁਸੀਂ ਪੂਰੀ ਤਰ੍ਹਾਂ ਅਵੇਅਰ ਹੋਵੋ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੀ ਹੈਗੇ ਨੇ ਬ੍ਰੈਟ ਕੈਵਨਾ, ਜਿਨ੍ਹਾਂ ਦੀ ਜਲਦ ਹੀ ਕਹਿੰਦੇ ਆ ਹੀਅਰਿੰਗ ਆ ਉਹ ਸਟਾਰਟ ਜਿਹੜੀ ਉਹ ਹੋ ਸਕਦੀ ਆ। ਪਿਛਲੇ ਦਿਨਾਂ ਦੇ ਵਿੱਚ ਮਿਚ ਮੈਕੋਨਲ ਉਹਨਾਂ ਨੇ ਕਿਹਾ ਸੀ ਸਤੰਬਰ ਦੇ ਅਖੀਰ ਤੱਕ ਉਹ ਚਾਹੁੰਦੇ ਨੇ ਵੀ ਇਹ ਸਾਰਾ ਪ੍ਰੋਸੈਸ ਜਿਹੜਾ ਆ ਉਹ ਪੂਰਾ ਹੋ ਜਾਵੇ, ਨੋਮੀਨੇਸ਼ਨ ਤੋਂ ਬਾਅਦ ਦੇ ਵਿੱਚ ਜਿਹੜੀ ਵੋਟ ਆ ਉਹ ਵੀ ਹੋ ਜਾਵੇ। ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਆ ਵੀ ਕਿੱਦਾਂ ਪਾਰਕਲੈਂਡ ਫਲੋਰੀਡਾ ਦੇ ਵਿੱਚ ਇੱਕ ਬਹੁਤ ਭਿਆਨਕ ਮਾਸ ਸ਼ੂਟਿੰਗ ਹੋਈ ਸੀ, ਜਿਸ ਦੇ ਵਿੱਚ ਜਿਹੜੇ ਸਕੂਲੀ ਬੱਚੇ ਆ ਉਹ ਇੱਕ ਵਾਰੀ ਫੇਰ ਗੋਲੀ ਦਾ ਜਿਹੜੇ ਆ ਉਹ ਸ਼ਿਕਾਰ ਹੋਏ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਮਾਰਚ ਫਾਰ ਆਵਰ ਲਾਈਵਜ਼ ਜਿਹੜੇ ਇੱਕ ਬਹੁਤ ਵੱਡੀ ਗਨ ਕੰਟਰੋਲ ਕਰਨ ਦੇ ਲਈ ਜਾਂ ਗਨਸ ਦੇ ਖਿਲਾਫ ਕਿਤੇ ਨਾ ਕਿਤੇ ਜਿਹੜੀਆਂ ਮਾਰਚ ਪੂਰੇ ਅਮਰੀਕਾ ਭਰ ਦੇ ਵਿੱਚ ਜਿਹੜੀਆਂ ਉਹ ਕੱਢੀਆਂ ਗਈਆਂ ਸੀ। 18 ਸਾਲਾਂ ਦੀ ਜਿਹੜੀ ਪੋਲੀਟੀਕਲ ਡਾਇਰੈਕਟਰ ਜਿਸ ਨੇ ਇਹ ਮਾਰਚ ਫਾਰ ਆਵਰ ਲਾਈਵਜ਼ ਦੇ ਵਿੱਚ ਹਿੱਸਾ ਲਿਆ ਸੀ, ਚਾਰਲੀ ਮਿਰਸਕੀ, ਉਸ ਨੇ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਵੀ ਜਿਹੜੇ ਬ੍ਰੈਟ ਕੈਵਨਾ ਹੈਗੇ ਆ ਉਹ ਤਾਂ ਕਹਿੰਦੇ ਵੀ ਸਾਡੇ ਲਈ ਇੱਕ ਰੋਡ ਬਲੌਕ ਨੇ, ਰਾਹ ਦਾ ਇੱਕ ਹਿਸਾਬ ਦੇ ਨਾਲ ਰੋੜਾ ਉਹ ਕਹਿੰਦੇ ਆ ਵੀ ਉਹ ਹੈ ਸਕਦੇ ਆ ਵੀ ਕੋਈ ਵੀ ਚੀਜ਼
ਜਿਹੜੀ ਕਹਿੰਦੇ ਆ ਵੀ ਅਸੀਂ ਪਾਸ ਵੀ ਜੇ ਕਰਵਾ ਦਿੰਦੇ ਆ, ਇਫ ਵੀ ਗੈਟ ਐਨੀਥਿੰਗ ਪਾਸ, ਤੇ ਇਹ ਜਿਹੜੇ ਆ ਇਸ ਨੂੰ ਅਨਕਨਸਟੀਟਿਊਸ਼ਨਲ ਜਿਹੜੇ ਆ ਗੈਰ ਸੰਵਿਧਾਨਿਕ ਇਸ ਨੂੰ ਘੋਸ਼ਿਤ ਕਰ ਸਕਦੇ ਨੇ, ਤੇ ਅਸੀਂ ਫਿਰ ਮੁੜ ਕੇ ਉੱਥੇ ਦੇ ਉੱਥੇ ਹੀ ਪਹੁੰਚ ਜਾਵਾਂਗੇ। ਇਹ ਜ਼ਿਕਰਯੋਗ ਗੱਲ ਇਹ ਹੈਗੀ ਆ ਵੀ ਜਿਹੜੇ ਬ੍ਰੈਟ ਕੈਵਨਾ ਆ ਉਹ ਸੈਕਿੰਡ ਅਮੈਂਡਮੈਂਟ ਦੇ ਬਹੁਤ ਵੱਡੇ ਜਿਹੜੇ ਆ ਉਹ ਸਮਰਥਕ ਨੇ, ਤੇ ਉਹਨਾਂ ਨੇ ਜਿਹੜਾ ਕਿਹਾ ਵੀ ਇਹਦੇ ਵਿੱਚ ਕੌਨਸਟੀਟਿਊਸ਼ਨਲੀ ਜਿਹੜਾ ਹੈਗਾ ਆ ਗਨ ਪਰਮਿਸਿਬਲ ਜਿਹੜੀਆਂ ਲਾਜ਼ ਜਿਹੜੀਆਂ ਹੈਗੀਆਂ ਆ, ਤੇ ਕਹਿੰਦੇ ਗਨ ਕੰਟਰੋਲ ਦੇ ਲਈ ਕੌਨਸਟੀਟਿਊਸ਼ਨ ਦੇ ਆਧਾਰ ਦੇ ਉੱਤੇ ਕੋਈ ਬਹੁਤੀ ਥਾਂ ਨਹੀਂ ਹੈਗੀ ਇਸ ਅਮੈਂਡਮੈਂਟ ਦੇ ਅਧੀਨ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਆ ਉਹ ਗੱਲ ਰਹੂਗੀ। ਪਰ ਦੇਖੋ, ਇਹ ਇਕੱਲੇ ਜਿਹੜੇ ਆ ਉਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਨਹੀਂ ਕਰ ਸਕਦੇ। ਘੱਟੋ ਘੱਟ ਜਿਹੜੇ 5 ਜੱਜਿਸ ਦੀ ਜਿਹੜੀ ਆ, ਜੇ ਮੰਨ ਲਓ ਕੁਛ ਪਾਸ ਹੁੰਦਾ ਹੈ ਤੇ ਉਸ ਦੇ ਖਿਲਾਫ ਜੇ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਉਹ ਕੇਸ, ਤਾਂ ਤੇ ਪਰ ਰਾਈਟ ਨਾਓ ਜਿਹੜੇ 5 ਜਿਹੜੇ ਜੱਜ ਨੇ ਉਹ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਨੇ, ਜੋ ਕਿ ਸੈਕਿੰਡ ਅਮੈਂਡਮੈਂਟ ਦੇ ਆਪਾਂ ਕਹਿ ਸਕਦੇ ਹਾਂ ਵੀ ਉਹ ਸਮਰਥਕ ਨੇ। ਸੋ ਗਨ ਕੰਟਰੋਲ ਦੀਆਂ ਗੱਲਾਂ ਹਾਲ ਦੀ ਘੜੀ ਜਿਹੜੀਆਂ ਆ ਉਹ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਭੁੱਲ ਜਾਣੀਆਂ ਚਾਹੀਦੀਆਂ। ਹਾਂ, ਜੇ ਕੁਛ ਨਾ ਕੁਛ ਜਿੱਦਾਂ ਲੋਕਲ ਸਟੇਟ ਜਾਂ ਫੈਡਰਲ ਲੈਵਲ ਦੇ ਉੱਤੇ ਕੋਈ ਲਾਅ ਜਿਹੜਾ ਬਣ ਕੇ ਆਉਂਦਾ ਆ ਤਾਂ ਜਿਹੜੀ ਉਹ ਡਿਫਰੈਂਟ ਗੱਲ ਆ, ਪਰ ਹਾਲ ਦੀ ਘੜੀ ਜਿਹੜੀ ਉਮੀਦਾਂ ਜਿਹੜੀਆਂ ਇਸ ਦੇ ਉੱਤੋਂ ਬਹੁਤ ਘੱਟ ਨੇ, ਕਿਉਂਕਿ ਦੋਨਾਂ ਹੀ ਪਾਰਟੀਆਂ ਦੇ, ਮੈਂ ਇੱਕ ਵਾਰੀ ਫੇਰ ਗੱਲ ਕਰਦਾ ਵੀ ਦੋਨਾਂ ਹੀ ਪਾਰਟੀਆਂ ਦੇ, ਚਾਹੇ ਉਹ ਡੈਮੋਕ੍ਰੇਟ ਨੇ ਚਾਹੇ ਉਹ ਜਿਹੜੇ ਰਿਪਬਲਿਕਨ ਨੇ, ਦੋਨਾਂ ਹੀ ਪਾਰਟੀਆਂ ਦੇ ਜਿਹੜੇ ਲੋਕ ਆ NRA ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਬਹੁਤ ਸਾਰੇ ਜਿਹੜੇ ਆ ਉਹ ਕਈ ਉਹਨਾਂ ਦੇ ਮੈਂਬਰ ਨੇ, ਤੇ ਜਾਂ ਬਹੁਤ ਸਾਰੇ ਜਿਹੜੇ ਆ ਉਹਨਾਂ ਤੋਂ ਡੋਨੇਸ਼ਨਸ ਵੀ ਲੈਂਦੇ ਨੇ। ਸੋ ਇਹਦੇ ਚੱਲਦਿਆਂ ਉਹ ਕੋਈ ਵੀ ਗਨ ਕੰਟਰੋਲ ਵਾਲੇ ਲਾਜ਼ ਦੇ ਵੱਲ ਨੂੰ ਕੋਈ ਵੀ ਕਦਮ ਚੱਕਣ ਦੇ ਲਈ ਰੈਡੀ ਨਹੀਂ ਹੈਗੇ। ਗੱਲਾਂ ਬਾਤਾਂ ਕਰਦੇ ਨੇ, ਰੈਲੀਆਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਅਗੇਂਸਟ ਆ ਉਹ ਹਿੱਸਾ ਲੈਂਦੇ ਨੇ, ਪਰ ਅਫਸੋਸ ਵਾਲੀ ਗੱਲ ਆ ਕੋਈ ਉਸ ਦੇ ਉੱਤੇ ਜਿਹੜਾ ਕਿਸੇ ਤਰੀਕੇ ਦੀ ਗੱਲਬਾਤ ਨਹੀਂ ਹੁੰਦੀ। ਸੇਮ ਥਿੰਗ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਵੀ ਦੇਖ ਰਹੇ ਹਾਂ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਊਬਰ ਤੇ ਲਿਫਟ ਨੇ ਇੱਕ ਜਿਹੜਾ ਡਰਾਈਵਰ ਆ ਉਹ ਸੈਂਟ ਲੂਇਸ ਦੇ ਵਿੱਚ ਸਸਪੈਂਡ ਕਰ ਦਿੱਤਾ, ਕਿਉਂਕਿ ਉਹ ਜਿਹੜੇ ਆਪਣੇ ਪੈਸੰਜਰ ਪਿੱਛੇ ਬੈਠੇ ਸੀ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਉਹਦੀ ਜਿਹੜੀ ਆ ਲਾਈਵ ਸਟਰੀਮਿੰਗ ਕਰ ਰਿਹਾ ਸੀ। ਤੇ ਇਹ ਕਹਿੰਦੇ ਲਾਈਵ ਵੀਡੀਓ ਜਿਹੜੀ ਸਟ੍ਰੀਮ ਕਰ ਰਿਹਾ ਸੀ ਉਹ ਟਵਿਚ ਇੱਕ ਹੈਗਾ ਉਹਦੇ ਉੱਤੇ ਕਰ ਰਿਹਾ ਸੀ, ਤੇ ਜਿਹਦੇ ਵਿੱਚ ਪੈਸੰਜਰ ਦਾ ਫੁੱਲ ਨੇਮ ਤੇ ਰੈਜ਼ੀਡੈਂਸ ਵਗੈਰਾ ਵੀ ਜਿਹੜਾ ਸ਼ੋ ਹੋ ਜਾਂਦਾ ਆ। ਤੇ ਮਜ਼ੂਰੀ ਦੇ ਵਿੱਚ ਕਹਿੰਦੇ ਇਹ ਇਲੀਗਲ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਲਾਈਵ ਸਟ੍ਰੀਮ ਕਰਨੀ, ਈਵਨ ਇੱਕ ਪਾਸੇ ਵਾਲਾ ਕਰ ਰਿਹਾ, ਪਰ ਐਥੀਕਲੀ ਕਹਿੰਦੇ ਇਹ ਗੁੱਡ ਨਹੀਂ ਹੈਗਾ। ਸੋ ਇਹਨੂੰ ਦੇਖਦੇ ਹੋਏ ਜਿਹੜੀ ਊਬਰ ਤੇ ਲਿਫਟ ਆ ਉਹਨਾਂ ਨੇ ਇਹ ਕਿਹਾ ਵੀ ਨਹੀਂ, ਇਹ ਐਥੀਕਲੀ ਗੁੱਡ ਨਹੀਂ ਹੈਗਾ, ਤੇ ਸਾਡੇ ਜਿਹੜੇ ਕਸਟਮਰ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਈਵੇਟ ਇਨਫੋਰਮੇਸ਼ਨ ਆ, ਨਾਮ ਐਡਰੈਸ, ਉਹ ਕੰਪਰੋਮਾਈਜ਼ ਕੀਤਾ ਗਿਆ। ਸੋ ਇਸ ਕਰਕੇ ਅਸੀਂ ਜਿਹੜਾ ਡਰਾਈਵਰ ਆ ਉਹਨੂੰ ਫਾਇਰ ਕਰਨ ਜਾ ਰਹੇ ਹੈਗੇ ਆ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਕੋਈ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਜਿਹੜਾ ਇੱਦਾਂ ਦਾ ਜਿਹੜਾ ਕੰਮ ਨਾ ਕਰੋ ਜਿਹਦੇ ਵਿੱਚ ਕਿਸੇ ਦੀ ਪ੍ਰਾਈਵੇਸੀ ਜਿਹੜੀ ਐਕਸਪੋਜ਼ ਹੋਵੇ, ਤੇ ਮੁੜ ਕੇ ਫਿਰ ਤੁਸੀਂ ਆਪਣੀ ਜਿਹੜੀ ਜੌਬ ਆ ਉਹ ਤੋਂ ਵੀ ਜਿਹੜਾ ਆ ਹੱਥ ਧੋ ਲਵੋ। ਬਿਲਕੁਲ, ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਆ, ਖਾਸ ਕਰਕੇ ਜਿਹੜੀ ਨਿੱਜਤਾ ਆ, ਪ੍ਰਾਈਵੇਸੀ ਆ, ਉਹ ਇੱਕ ਬਹੁਤ ਵੱਡਾ ਕਹਿ ਸਕਦੇ ਹਾਂ ਵੀ ਮੁੱਦਾ ਹੈਗਾ ਆ ਪੂਰੇ ਅਮਰੀਕਾ ਦੇ ਵਿੱਚ। ਸੋ ਆਪ ਚਾਹੇ ਲੋਕ ਫੇਸਬੁੱਕ ਦੇ ਜ਼ਰੀਏ ਜਾਂ ਆਪਣੀਆਂ ਫੋਟੋਆਂ ਜਿੱਦਾਂ ਮਰਜ਼ੀ ਪਾਉਣ, ਦੇਖੋ ਆਪਣੀ ਮਰਜ਼ੀ ਦੇ ਨਾਲ ਆ, ਕਿੱਥੇ ਆ ਕੀ ਕਰ ਰਹੇ ਹੋ, ਸਾਰਾ ਕੁਛ ਸਨੈਪਚੈਟ ਦੇ ਜ਼ਰੀਏ, ਇੰਸਟਾਗ੍ਰਾਮ ਦੇ ਜ਼ਰੀਏ ਜਿਹੜਾ ਉਹ ਸਾਰਾ ਕੁਛ ਭਾਵੇਂ ਲੋਕ ਕਰੀ ਜਾਂਦੇ ਹੋਣ, ਪਰ ਜਿਹੜਾ ਜੇ ਕੋਈ ਹੋਰ ਤੀਜਾ ਬੰਦਾ ਕਿਸੇ ਦੀ ਇਜਾਜ਼ਤ ਤੋਂ ਬਗੈਰ ਇੱਦਾਂ ਕੋਈ ਵੀਡੀਓ ਲਾਈਵ ਸਟ੍ਰੀਮ ਕਰ ਰਿਹਾ ਜਾਂ ਵੀਡੀਓ ਬਣਾ ਕੇ ਇੱਦਾਂ ਪਾਉਂਦਾ ਆ, ਤਾਂ ਉਸ ਨੂੰ ਕਹਿ ਸਕਦੇ ਹਾਂ ਵੀ ਕਾਨੂੰਨ ਦੇ ਦਾਇਰੇ ਦੇ ਅਧੀਨ ਜਿਹੜੀ ਉਹ ਚੀਜ਼ ਆ ਜਾਂਦੀ ਆ, ਤੇ ਉਸ ਦੇ ਜਿਹੜੇ ਸਿੱਟੇ ਉਸ ਨੂੰ ਭੁਗਤਣੇ ਪੈ ਸਕਦੇ। ਜਿੱਦਾਂ ਤੁਸੀਂ ਦੱਸਿਆ ਵੀ ਲਿਫਟ ਤੇ ਊਬਰ ਦੋਨਾਂ ਦੇ ਲਈ ਉਹ ਬੰਦਾ ਜਿਹੜਾ ਆ ਉਹ ਰਾਈਡ ਸ਼ੇਅਰਿੰਗ ਇਹ ਜਿਹੜੀਆਂ ਕੰਪਨੀਆਂ ਉਹਨਾਂ ਦੇ ਨਾਲ ਕੰਮ ਕਰਦਾ ਸੀ, ਤੇ ਹੁਣ ਦੋਨਾਂ ਹੀ ਪਾਸੋਂ ਜਿਹੜਾ ਆਪਣੀ ਕੰਮ ਤੋਂ ਜਿਹੜਾ ਹੱਥ ਉਹ ਤੋਂ ਬੈਠਾ ਆ। ਇਹ ਜਿਹੜੇ ਪਿਛਲੇ ਕੋਈ ਨਵੀਂ ਚੀਜ਼ ਨਹੀਂ ਹੈ, ਕਹਿੰਦੇ ਬੰਦਾ ਬੜੇ ਚਿਰ ਤੋਂ ਕਰਦਾ ਆ ਰਿਹਾ ਸੀਗਾ, ਪਰ ਅਚਾਨਕ ਕੁਛ ਕੁ ਲੋਕਾਂ ਨੇ ਇਸ ਦੀ ਜਿਹੜੀ ਆ ਉਹ ਰਿਪੋਰਟ ਕੀਤੀ, ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਜਿਹੜਾ ਪਤਾ ਲੱਗਾ। ਹੋ ਸਕਦਾ ਕਿਸੇ ਪੈਸੰਜਰ ਦੀ ਉਸ ਦੇ ਨਾਲ ਕਹਿ ਲਓ ਵੀ ਤੂੰ ਮੈਂ ਹੋ ਗਈ, ਜਿਸ ਤੋਂ ਬਾਅਦ ਦੇ ਵਿੱਚ ਉਸਨੇ ਜਿਹੜੀ ਉਹਦੀ ਸ਼ਿਕਾਇਤ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਹੋਵੇ। ਪਰ ਜਿਹੜੇ ਊਬਰ ਤੇ ਉੱਤੇ ਤੇ ਹਰਜੋਤ ਸਿੰਘ ਜੀ ਜਿਹੜੀ ਲਿਫਟ ਵਰਗੀ, ਖਾਸ ਕਰਕੇ ਊਬਰ, ਕਿਉਂਕਿ ਉਹ ਤਾਂ ਪੂਰੇ ਵਿਸ਼ਵ ਦੇ ਵਿੱਚ ਜਿਹੜੇ ਟੈਕਸੀ ਬਿਜ਼ਨਸ ਆ ਉਸ ਨੂੰ ਓਵਰਟੇਕ ਜਿਹੜਾ ਉਹ ਕਰਨਾ ਚਾਹੁੰਦੇ, ਜਿਸ ਦੇ ਵਿੱਚ ਕਈ ਕਿਸੇ ਹੱਦ ਤੱਕ ਉਹ ਕਾਮਯਾਬੀ ਜਿਹੜੇ ਆ ਜੀ ਉਹ ਹੋਏ ਨੇ, ਤੇ ਨਾਲ ਦੇ ਨਾਲ ਉਹ ਆਪਣੇ ਨਾ ਮਾਰਕੀਟਿੰਗ ਜਿਹੜੀ ਬੜੀ ਕਰਦੇ ਨੇ, ਪੋਜ਼ੀਟਿਵ ਜਿਹੜੀ ਟਰਾਈ ਕਰਨ ਦੇ ਲਈ ਵੀ ਅਸੀਂ ਆਹ ਕਰਦੇ ਹਾਂ, ਅਸੀਂ ਉਹ ਕਰਦੇ ਹਾਂ, ਪਰ ਇੱਦਾਂ ਦੀਆਂ ਜਦੋਂ ਖਬਰਾਂ ਆ ਜਾਂਦੀਆਂ
ਤੇ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ। ਦੇਖੋ ਪਿਛਲੇ ਦਿਨਾਂ ਦੇ ਵਿੱਚ ਉਹ ਖਬਰਾਂ ਆਈਆਂ ਸੀ ਕਿ ਇੱਕ ਬੰਦਾ ਇਹਨਾਂ ਹੀ ਕੰਪਨੀਆਂ ਦੀ ਰਾਈਡ ਸ਼ੇਅਰਿੰਗ ਐਪ ਦਾ ਸਹਾਰਾ ਲੈਂਦੇ ਹੋਏ ਕਿੱਦਾਂ ਜਿਹੜੇ ਆ ਆਪਣੇ ਵਿਕਟਮਸ ਜਿਹੜੇ ਉਹ ਚੂਜ਼ ਕਰਦਾ ਸੀਗਾ ਤੇ ਉਹ ਉਹਨਾਂ ਨੂੰ ਉੱਥੇ ਚੱਕ ਕੇ ਉਹਨਾਂ ਦੇ ਨਾਲ ਦਰਿੰਦਗੀ ਜਿਹੜੀ ਆ ਉਹ ਕਰਦਾ ਰਿਹਾ ਆ। ਸੋ ਇਹ ਕਹਿੰਦੇ ਤਾਂ ਹੈਗੇ ਆ ਵੀ ਇਹ ਸਾਡਾ ਜਿਹੜਾ ਬੈਕਗਰਾਊਂਡ ਚੈੱਕ ਜਿਹੜਾ ਬਹੁਤ ਵਿਗਰਸ ਹੈਗਾ ਆ, ਅਸੀਂ ਬਹੁਤ ਤਰੀਕੇ ਦੇ ਨਾਲ ਜਿਹੜਾ ਆ ਉਹ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਆ ਉਸ ਦੇ ਵਿੱਚ ਨਾਕਾਮਯਾਬੀ ਰਹੇ ਆ। ਦੇਖੋ ਹੋ ਤਾਂ ਇਹ ਟੈਕਸੀ ਬਿਜ਼ਨਸ ਦੇ ਵਿੱਚ ਵੀ ਇਹ ਜਿਹੜੀਆਂ ਚੀਜ਼ਾਂ ਸਕਦੀਆਂ ਆ, ਪਰ ਗੱਲ ਇਹ ਆ ਵੀ ਜਦੋਂ ਜਿਹੜਾ ਕਾਮਯਾਬੀ ਵੱਲ ਨੂੰ ਜਾ ਰਿਹਾ ਹੁੰਦਾ ਉਹਦਾ ਮਾੜਾ ਪੁਆਇੰਟ ਫਿਰ ਜਿਹੜਾ ਈਜ਼ੀਲੀ ਜਿਹੜਾ ਉਹ ਲੱਭਿਆ ਜਾਂਦਾ ਹੈ ਤੇ ਉਸ ਦੇ ਬਾਰੇ ਜਿਹੜਾ ਆ ਉਹ ਦੱਸਿਆ ਵੀ ਜਾਂਦਾ ਆ। ਤੁਸੀਂ ਦੇਖੋ ਹਰਜੋਤ ਸਿੰਘ ਜੀ, ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਸਾਰੇ ਜਾਣੇ ਕਹਿੰਦੇ ਸੀ, ਆਪਣੇ ਬੱਚਿਆਂ ਨੂੰ ਅਜੇ ਵੀ ਕਹਿੰਦੇ ਆ ਵੀ ਸਟ੍ਰੇਂਜਰਸ ਦੇ ਨਾਲ ਗੱਡੀ ਤੇ ਨਹੀਂ ਬਹਿਣਾ ਤੇ ਇੰਟਰਨੈਟ ਵਾਲੇ ਲੋਕਾਂ ਦਾ ਜਿਹੜਾ ਭਰੋਸਾ ਨਹੀਂ ਕਰਨਾ। ਤੇ ਊਬਰ ਲਿਟਰਲੀ ਇਹ ਦੋਨੋਂ ਚੀਜ਼ਾਂ ਆ ਵੀ ਸਟ੍ਰੇਂਜਰ ਦੇ ਨਾਲ ਇੰਟਰਨੈਟ ਦੇ ਸਹਾਰੇ ਦੇ ਨਾਲ ਤੁਸੀਂ ਜਾਂਦੇ ਆ ਤੇ ਆਪਣੀ ਜਿਹੜੀ ਇੱਕ ਥਾਂ ਤੋਂ ਜਿਹੜੇ ਪੁਆਇੰਟ A ਤੋਂ ਪੁਆਇੰਟ B ਤੱਕ ਜਿਹੜਾ ਉਹ ਜਾਂਦੇ ਆ। ਸੋ ਸਮੇਂ ਦੇ ਨਾਲ ਦੇਖੋ ਕਿੰਨਾ ਕੁਛ ਤਬਦੀਲ ਹੋ ਜਾਂਦਾ ਹੈ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਵਿੱਚ ਹੀਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ। ਕਹਿੰਦੇ ਵੀ 38 ਡਿਗਰੀ ਸੈਲਸੀਅਸ ਜੋ 100 ਤੋਂ ਵੱਧ ਬਣਦਾ ਫਾਰਨਹਾਈਟ, ਉਸ ਹਿਸਾਬ ਨਾਲ ਉੱਥੇ ਟੈਂਪਰੇਚਰ ਚੱਲ ਰਿਹਾ ਹੈਗਾ ਤੇ 30 ਦੇ ਕਰੀਬ ਲੋਕ ਜਿਹੜੇ ਆ ਮਾਰੇ ਜਾ ਚੁੱਕੇ ਹੈਗੇ ਆ ਹੀਟ ਦੇ ਨਾਲ। ਤੇ ਪਿਛਲੇ ਕਹਿੰਦੇ 24 ਘੰਟਿਆਂ ਦੇ ਵਿੱਚ 3000 ਤੋਂ ਵੱਧ ਜਿਹੜੀਆਂ ਐਮਰਜੈਂਸੀ ਕਾਲਾਂ ਆ ਉਹਨਾਂ ਦੇ ਜਿਹੜੇ ਪੁਲਿਸ ਯੂਨਿਟਸ ਆ ਉਹਨਾਂ ਨੂੰ ਗਈਆਂ। 12000 ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਜਿਹੜਾ ਟਰੀਟ ਕੀਤਾ ਗਿਆ ਜਿਨ੍ਹਾਂ ਹਾਈ ਹੀਟ ਕਰਕੇ। ਸੋ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਵੀ ਆਹ ਹਫ਼ਤਾ ਜਿਹੜਾ ਆ ਖਾਸ ਕਰਕੇ ਜਿਹੜਾ ਇੱਧਰ ਸਰਮੈਕੀਨ ਵੈਲੀ ਯੂਬਾ ਸਿਟੀ ਏਰੀਆ ਉੱਥੇ ਕਾਫੀ ਹੀਟ ਵਾਲਾ ਏਰੀਆ ਮੈਂ ਦੇਖ ਰਿਹਾ ਸੀ ਵੀ ਫ੍ਰਿਜ਼ਨੋ ਬੇਕਰਸਫੀਲਡ 103-105 ਡਿਗਰੀ ਤੱਕ ਜਿਹੜਾ ਟੈਂਪਰੇਚਰ ਜਾ ਸਕਦਾ ਹੈਗਾ। ਸੋ ਜਿਹੜੇ ਬਾਹਰ ਕੰਮ ਕਰਦੇ ਹੈਗੇ ਆ ਖੇਤਾਂ ਵਿੱਚ ਜਾਂ ਹੋਰ, ਉਹ ਪਲੀਜ਼ ਧਿਆਨ ਰੱਖੋ। ਤੇ ਬਹੁਤ ਹੀ ਜ਼ਿਆਦਾ ਜਿੱਦਾਂ ਹੀਟ ਹੈਗੀ ਆ ਬੇ ਏਰੀਏ ਦੇ ਵਿੱਚ ਵੀ ਕਾਫੀ ਜਿਹੜੀ ਗਰਮੀ ਚੱਲ ਰਹੀ ਹੈਗੀ ਆ, ਪਰ ਇੱਥੇ ਤਾਂ ਜਿੱਦਾਂ 90 ਡਿਗਰੀ ਟੈਂਪਰੇਚਰ ਹੋ ਜਾਏ ਤਾਂ ਲੋਕ ਫਿਰ ਤੜਫਣ ਲੱਗ ਪੈਂਦੇ ਆ। ਪਰ ਜਦੋਂ ਫਿਰ ਜਲਦੀ ਹੋ ਜਾਂਦਾ ਹੈ ਯੂਬਾ ਸਿਟੀ ਫ੍ਰਿਜ਼ਨੋ ਜਾਂ ਬੇਕਰਫੀਲਡ ਦੇਖਦੇ ਆ 105-107 ਡਿਗਰੀ ਤਾਂ ਫਿਰ ਲੱਗਦਾ ਵੀ ਨਹੀਂ ਇੱਥੇ ਤਾਂ ਠੰਡੀ ਹੀ ਹੈਗੀ, ਠੰਡੀ ਉਹਦੇ ਹਿਸਾਬ ਦੇ ਨਾਲ। ਸਹੀ ਗੱਲ ਆ ਜੀ। ਪਰ ਹਰਜੋਤ ਸਿੰਘ ਜੀ ਇਹ ਆ ਨਾ, ਕਿਉਂਕਿ ਉਹਨਾਂ ਇਲਾਕਿਆਂ ਦੇ ਵਿੱਚ ਜੇ ਗਰਮੀ ਨਾ ਹੋਈ ਤਾਂ ਬਹੁਤ ਸਾਰੀ ਜਿਹੜੀ ਫਸਲ ਆ ਉਹਦੇ ਤੇ ਵੀ ਬਹੁਤ ਭੈੜਾ ਅਸਰ ਪੈਣਾ ਹੈ। ਸੋ ਗਰਮੀ ਹੋਣੀ ਵੀ ਬਹੁਤ ਜਿਹੜੀ ਆ ਉਹ ਜ਼ਰੂਰੀ ਹੈਗੀ ਆ। ਲੋਕ ਉੱਥੋਂ ਦੇ ਜਿੱਦਾਂ ਕਹਿ ਲਓ ਵੀ ਜਿਸ ਇਲਾਕੇ ਦੇ ਵਿੱਚ ਜਦੋਂ ਰਹਿਣ ਲੱਗ ਜਾਂਦੇ ਉੱਦਾਂ ਦੇ ਥੋੜੇ ਸਰੀਰ ਆਦੀ ਵੀ ਹੋ ਜਾਂਦੇ ਆ। ਸੋ ਇਸੇ ਤਰ੍ਹਾਂ ਸਾਨੂੰ ਇੱਕ ਵਾਰੀ ਫ੍ਰਿਜ਼ਨੋ ਇੱਕ ਆਪਣਾ ਜਿਹੜਾ ਮਿੱਤਰ ਮਿਲਿਆ, ਉਹ ਕਹਿੰਦਾ ਵੀ ਮੇਰੇ ਜਿਹੜੇ ਗੈਸਟ ਆਏ ਉਹ ਸੀ ਐਰੀਜ਼ੋਨਾ ਤੋਂ, ਤੇ ਉੱਥੇ ਫ੍ਰਿਜ਼ਨੋ 103 ਡਿਗਰੀ ਟੈਂਪਰੇਚਰ ਸੀ। ਉਹ ਕਹਿੰਦਾ ਯਾਰ ਇੱਥੇ ਤਾਂ ਠੰਡ ਬੜੀ ਆ। ਕਹਿੰਦੇ ਉੱਥੇ ਐਰੀਜ਼ੋਨਾ ਦੇ ਵਿੱਚ 114-15 ਡਿਗਰੀ ਜਿਹੜਾ ਟੈਂਪਰੇਚਰ ਚੱਲ ਰਿਹਾ ਸੀ। ਬਿਲਕੁਲ ਉੱਥੇ ਤਾਂ ਇੰਨੀ ਗਰਮੀ ਹੁੰਦੀ ਹੈ। ਕਹਿੰਦੇ ਫਿਨਿਸ਼ ਦੇ ਵਿੱਚ ਕਈ ਵਾਰੀ ਜਿਹੜੇ ਉੱਥੋਂ ਦੇ ਰਿਪੋਰਟ ਕੀਤਾ ਜਾਂਦਾ ਆ ਵੀ ਗੱਡੀ ਦੇ ਵਿੱਚ ਇੰਨੀ ਕੁ ਜ਼ਿਆਦਾ ਗਰਮੀ ਹੋ ਜਾਂਦੀ ਫੋਨ ਵੀ ਬੰਦ ਹੋ ਜਾਂਦੇ ਆ, ਜਿਹੜੇ ਆ ਓਵਰ ਹੀਟਿੰਗ ਦੇ ਜਿਹੜੇ ਆ ਉਹ ਚੱਲਦੇ ਆ। ਬਿਲਕੁਲ ਮੈਂ ਖੁਦ ਦੇਖਿਆ, ਇੱਕ ਵਾਰੀ ਗਿਆ ਸੀ ਤੇ ਫੀਨਿਕਸ ਤੋਂ ਜਿਹੜਾ ਗ੍ਰੈਂਡ ਕੈਨੀਅਨ ਨੂੰ, ਤੇ ਰਸਤੇ ਦੇ ਵਿੱਚ ਜਦੋਂ ਤੁਸੀਂ ਕਾਰ ਚਲਾਉਂਦੇ ਆ ਜਿੱਦਾਂ ਇੰਡੀਆ ਦੇ ਵਿੱਚ ਜਿਹੜੀ ਲੁੱਕ ਨਹੀਂ ਹੁੰਦੀ ਪੂਰੀ ਤਰ੍ਹਾਂ ਉਦਾਂ ਉਹ ਪਿਘਲੀ ਹੋਈ ਸੀ, ਇੰਨੀ ਜ਼ਿਆਦਾ ਗਰਮੀ ਜਿਹੜੀ ਹੁੰਦੀ ਆ। ਜੀ ਤੇ ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜੇ ਆ ਟਵੀਟ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਆਪਣਾ ਗੁੱਸਾ ਤੇ ਨਜ਼ਲਾ ਜਿਹੜਾ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਝਾੜਿਆ। ਫੇਕ ਨਿਊਜ਼ ਦੀ ਗੱਲ ਤਾਂ ਉਹ ਜੇ ਇੱਕ ਦਿਨ ਦੇ ਵਿੱਚ ਉਹ ਨਾ ਕਰਨ ਤਾਂ ਉਹਨਾਂ ਦਾ ਜਿਹੜਾ ਕਹਿ ਲਓ ਵੀ ਰੋਟੀ ਵੀ ਉਹਨਾਂ ਨੂੰ ਜਿਹੜੀ ਉਹ ਨਹੀਂ ਪਚਦੀ। ਤੇ ਉਹਨਾਂ ਨੇ ਜਿਹੜਾ ਇੱਕ ਵਾਰੀ ਫੇਰ ਜਿਹੜਾ ਕਿਹਾ ਵੀ ਕਹਿੰਦੇ ਜਿਹੜਾ ਮੀਡੀਆ ਵਾਲੇ ਉਹ ਐਵੇਂ ਰੌਲਾ ਪਾ ਰਹੇ ਆ ਵੀ ਉਹਨਾਂ ਨੇ ਪੁਤਿਨ ਦੀ ਮੀਟਿੰਗ ਦੇ ਵਿੱਚ ਬਹੁਤ ਕੁਛ ਜਿਹੜਾ ਆ ਉਹ ਗਵਾ ਦਿੱਤਾ। ਕਹਿੰਦੇ ਵੀ ਮੇਰੀ ਮੀਟਿੰਗ ਜਿਹੜੀ ਇੱਕ ਵਾਰੀ ਫੇਰ ਉਹਨਾਂ ਨੇ ਕਿਹਾ ਵੀ ਬਹੁਤ ਹੀ ਜ਼ਬਰਦਸਤ ਗ੍ਰੇਟ ਮੀਟਿੰਗ ਜਿਹੜੀ ਆ ਹੋਈ ਆ ਪੁਤਿਨ ਦੇ ਨਾਲ। ਤੇ ਜਿਹੜੇ ਫੇਕ ਨਿਊਜ਼ ਵਾਲੇ ਆ ਉਹ ਆਪਣੀ ਸਾਰੀ એનર્ਜੀ ਜਿਹੜੀ ਆ ਇਸ ਪਾਸੇ ਵੱਲ ਨੂੰ ਜਿਹੜੇ ਉਹ ਲਾ ਰਹੇ ਆ ਤੇ ਮੈਨੂੰ ਜਿਹੜਾ ਭੈੜਾ ਜਿਹੜਾ ਸ਼ੋਅ ਕਰਨ ਦੇ ਲਈ ਤੇ ਬਹੁਤ ਗਲਤ ਚੀਜ਼ ਹੈਗੀ ਆ ਉਹ ਕੰਟਰੀ ਦੇ ਲਈ। ਤੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਈਆਂ ਆ ਮੇਰੀ ਸਿਰਫ ਮੀਟਿੰਗ ਇਹ ਹੋਈ ਆ ਵੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਮੁਲਕ ਕਿਸ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਰਿਲੇਸ਼ਨ ਬਣਾ ਕੇ ਜਿਹੜੇ ਅੱਗੇ ਜਾ ਸਕਦੇ ਆ। ਮੈਂ ਕੁਛ ਵੀ ਜਿਹੜਾ ਉੱਥੇ ਕੀਤਾ ਨਹੀਂ ਹੈਗਾ। ਨਾਲ ਹੀ ਜਿਹੜਾ ਉਹਨਾਂ ਨੇ ਨਾਰਥ ਕੋਰੀਆ ਜਿਹੜੀਆਂ ਕੁਛ ਕੁ ਘੰਟਿਆਂ ਦੀਆਂ ਜਿਹੜੀਆਂ ਟਵੀਟਸ ਆ ਉਹਨਾਂ ਦੇ ਵਿੱਚ ਇੰਨਾ ਕੁਛ ਉਹਨਾਂ ਨੇ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਇੱਕ ਵੀ ਰਾਕਟ ਜਿਹੜਾ ਲਾਂਚ ਨਹੀਂ ਹੋਇਆ ਨਾਰਥ ਕੋਰੀਆ ਤੋਂ ਪਿਛਲੇ 9 ਮਹੀਨਿਆਂ ਦੇ ਵਿੱਚ, ਤੇ ਨਾ ਹੀ ਕੋਈ ਨਿਊਕਲੀਅਰ ਟੈਸਟ ਜਿਹੜਾ ਹੋਇਆ ਆ। ਕਹਿੰਦੇ ਜਾਪਾਨ ਖੁਸ਼ ਆ, ਏਸ਼ੀਆ ਜਿਹੜਾ ਆ ਉਹ ਖੁਸ਼ ਆ।
ਤੇ ਪਰ ਜਿਹੜਾ ਫੇਕ ਨਿਊਜ਼ ਆ ਉਹ ਜਿਹੜਾ ਕਹਿੰਦਾ ਮੇਰੇ ਤੋਂ ਪੁੱਛੇ ਬਗੈਰ ਕੋਈ ਅਨੋਨਿਮਸ ਸੋਰਸਿਸ ਦੇ ਜ਼ਰੀਏ ਇਹ ਕਹਿ ਰਿਹਾ ਆ ਵੀ ਇੱਦਾਂ ਦਾ ਜਿਹੜਾ ਕੁਛ ਨਹੀਂ ਹੈਗਾ, ਤੇ ਉਹਨੇ ਨਿਊਕਲੀਅਰ ਆਪਣੀ ਜਿਹੜੀ ਕੈਪੇਬਿਲਿਟੀ ਉਹਨੂੰ ਵਧਾਉਣ ਦੀਆਂ ਗੱਲਾਂ ਆਖੀਆਂ ਆ। ਪਰ ਗੱਲਾਂ ਤਾਂ ਜਿਹੜੇ ਹਰਜੋਤ ਸਿੰਘ ਜੀ ਹੈਗੀਆਂ ਹੀ ਆ ਵੀ ਜੇ ਮਾਈਕ ਪੋਂਪੀਓ ਨੂੰ ਮਿਲਣ ਤੋਂ ਨਾ ਕਰਕੇ ਜਿਹੜੇ ਆਲੂ ਦੀ ਫਸਲ ਦੇਖਣ ਜੇ ਜਾ ਰਿਹਾ ਆ, ਕੁਛ ਨਾ ਕੁਛ ਤਾਂ ਅੰਦਰ ਖਾਤੇ ਜਿਹੜਾ ਆ ਉਹ ਹੋ ਸਕਦਾ ਹੈਗਾ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਰਾਜਕਰਵੀਰ ਸਿੰਘ ਜੀ, ਜਿਹੜੀ ਖਬਰ ਆ ਰਹੀ ਹੈਗੀ ਆ, ਇੱਕ ਇਮੀਗ੍ਰੇਸ਼ਨ ਡਿਫੈਂਸ ਪ੍ਰੋਜੈਕਟ ਹੈਗਾ ਆ, ਉਹਨਾਂ ਨੇ ਜਿਹੜਾ ਅੱਜ ਕਹਿੰਦੇ ਪਏ ਪਾਰਟਨਰਸ਼ਿਪ ਕਰਕੇ ਇੱਕ ਸੈਂਟਰ ਫਾਰ ਕੌਨਸਟੀਟਿਊਸ਼ਨਲ ਰਾਈਟ ਇੱਕ ਉਹਨਾਂ ਨੇ ਆਈਸ ਵਾਚ ਜਿਹੜਾ ਲਾਂਚ ਕੀਤਾ ਹੈਗਾ ਮੈਪ, ਜਿਸ ਮੈਪ ਦੇ ਵਿੱਚ ਉਹ ਸ਼ੋਅ ਕਰਦੇ ਆ ਵੀ ਕਿੱਥੇ ਕਿੱਥੇ ਆਈਸ ਵਾਲਿਆਂ ਨੇ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਰੇਡਸ ਮਾਰੀਆਂ ਹੈਗੀਆਂ। ਤੇ ਉਹਨਾਂ ਨੇ ਕਿਹਾ ਵੀ 700 ਦੇ ਕਰੀਬ ਲੋਕੇਸ਼ਨਸ ਹੈਗੀਆਂ ਜਿੱਥੇ ਆਈਸ ਵਾਲਿਆਂ ਨੇ ਰੇਡ ਮਾਰੀਆਂ ਹੈਗੀਆਂ। ਸੋ ਉਹਦੇ ਵਿੱਚ ਉਹਨਾਂ ਨੇ ਇੱਕ ਵੈਬਸਾਈਟ ਵੀ ਆਪਣਾ ਲਾਂਚ ਕੀਤਾ ਜਿਹਦੇ 'ਚ ਇਕੱਲੀ ਲੋਕੇਸ਼ਨ ਦੱਸੀ ਗਈ ਆ ਵੀ ਕਿੱਥੇ ਕਿੱਥੇ ਰੇਡ ਹੋਈ ਆ ਡੂਰਿੰਗ ਦ ਫਸਟ ਈਅਰ ਤੇ ਈਅਰ ਐਂਡ ਹਾਫ ਆਫ ਟਰੰਪ ਐਡਮਿਨਿਸਟ੍ਰੇਸ਼ਨ। ਸੋ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ 1.5 ਸਾਲ ਦੇ ਵਿੱਚ ਤੇ ਉਹ ਤੋਂ ਪਹਿਲਾਂ 5 ਸਾਲ ਕਿੰਨੀਆਂ ਕੁ ਜਿਹੜੀਆਂ ਆਈਸ ਵੱਲੋਂ ਰੇਡਸ ਹੋਈਆਂ ਹੈਗੀਆਂ, ਕਿੱਥੇ ਕਿੱਥੇ ਹੋਈਆਂ ਹੈਗੀਆਂ, ਉਹ ਪੂਰੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸੀਆਂ ਹੈਗੀਆਂ। raidesmap.immdefense.org ਕਰਕੇ ਇਹ ਜਿਹੜਾ ਵੈਬਸਾਈਟ ਹੈਗਾ ਆ, ਜੇ ਕਿਸੇ ਨੇ ਚੈੱਕ ਕਰਨਾ ਹੋਇਆ ਤੇ ਗੂਗਲ ਦੇ ਉੱਤੇ ਜਿਹੜਾ ਇਹ ਤੁਸੀਂ ਸਰਚ ਕਰ ਸਕਦੇ ਹੋ। ਸੋ ਬਹੁਤੀ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹਨਾਂ ਨੇ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅਧੀਨ ਜਿਹੜੀ ਹੈਗੀ ਆ ਆਈਸ ਵਾਲਿਆਂ ਦੀ ਜਿਹੜੀ ਰੇਡ ਮਾਰੀ ਆ ਉੱਥੋਂ ਲਈ ਹੈਗੀ ਆ, ਤੇ ਉਹਨੂੰ ਪੂਰੀ ਤਰ੍ਹਾਂ ਜਿਹੜਾ ਡਾਟਾ ਇਕੱਠਾ ਕਰਕੇ ਉੱਤੇ ਪਾਇਆ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ, ਬ੍ਰਿਟੇਨ ਦੇ ਵਿੱਚ ਜਿਹੜੇ ਆ ਸਿੱਖਾਂ ਦੇ ਲਈ ਇੱਕ ਗੁੱਡ ਖਬਰ ਜਿਹੜੀ ਆ ਉਹ ਆ ਸਕਦੀ ਆ। ਆਉਣ ਵਾਲੀ ਜਿਹੜੀ ਜਨਗਣਨਾ ਹੁੰਦੀ ਆ, ਸੈਂਸਸ ਜਿਹੜੀ ਮਰਦਮਸ਼ੁਮਾਰੀ ਆ, ਉਸ ਦੇ ਵਿੱਚ 2021 ਦੇ ਵਿੱਚ ਕਹਿੰਦੇ ਆ UK ਆ ਉੱਥੇ ਜਿਹੜੀ ਸੈਂਸਸ ਆ ਉਹ ਹੋਣ ਜਾ ਰਹੀ ਆ, ਜਿਸ ਦੇ ਵਿੱਚ ਸਿੱਖਾਂ ਨੂੰ ਇੱਕ ਅਲੱਗ ਡਿਸਟ੍ਰਿਕਟ ਐਥਨਿਸਿਟੀ ਦੇ ਵਜੋਂ ਜਿਹੜਾ ਆ ਉਹ ਬਾਕਸ ਜਿਹੜਾ ਉਸ ਦੇ ਵਿੱਚ ਆ ਸਕਦਾ ਆ। ਤਕਰੀਬਨ ਹਰਜੋਤ ਸਿੰਘ ਜੀ 4.5 ਲੱਖ ਤੋਂ ਵੱਧ ਕਹਿੰਦੇ ਆ ਜਿਹੜੇ ਤਕਰੀਬਨ ਉਸ ਦੇ ਜਿਹੜੇ ਸਿੱਖ ਕਮਿਊਨਿਟੀ ਜਿਹੜੀ ਬ੍ਰਿਟੇਨ ਦੇ ਵਿੱਚ ਉਹ ਵੱਸਦੀ ਆ, ਤੇ ਜਿਨ੍ਹਾਂ ਦੇ ਵਿੱਚੋਂ ਪਿਛਲੀ ਜਿਹੜੀ ਮਰਦਮਸ਼ੁਮਾਰੀ ਸੀ 2011 ਦੇ ਵਿੱਚ ਜਿਹੜੀ ਹੋਈ ਸੀ, ਉਸ ਦੇ ਵਿੱਚ 83,000 ਤੋਂ ਵੱਧ ਜਿਹੜੇ ਸਿੱਖਾਂ ਨੇ ਕਿਸੇ ਵੀ ਜਿਹੜੇ ਚੋਇਸ ਦੇ ਉੱਤੇ ਟਿਕ ਮਾਰਕ ਜਿਹੜੇ ਐਥਨਿਸਿਟੀ ਵਾਲੇ ਆ ਉਸ ਦੇ ਉੱਤੇ ਕਰਨ ਤੋਂ ਮਨਾ ਕਰ ਦਿੱਤਾ ਸੀਗਾ। ਤੇ ਖਾਸ ਕਰਕੇ ਉਹਨਾਂ ਨੇ ਜਿਹੜਾ ਇੰਡੀਅਨ ਲਿਖਣ ਤੋਂ ਨਾ ਕਰ ਦਿੱਤਾ ਸੀ, ਤੇ ਉਸ ਕਾਲਮ ਦੇ ਵਿੱਚ ਉਹਨਾਂ ਨੇ ਐਜ਼ ਵਰਡ ਸਿੱਖ ਲਿਖਿਆ ਸੀ SIKH। ਸੋ ਬਹੁਤ ਵੱਡੀ ਗੱਲ ਹੈਗੀ। 2011 ਦੇ ਵਿੱਚ ਜਿਹੜਾ ਜਨਗਣਨਾ ਜਿਹੜੀ ਉਦੋਂ ਹੋਈ ਸੀ, ਉਹਦੇ 'ਚ 83,000 ਸਿੱਖਾਂ ਨੇ, ਇੰਗਲੈਂਡ ਦਿਆਂ ਨੇ ਲਿਖਿਆ ਸੀ ਵੀ ਅਸੀਂ ਸਿੱਖ ਹਾਂ, ਅਸੀਂ ਇੰਡੀਅਨ ਨਹੀਂ ਹੈਗੇ। ਸੋ ਉਹਨੂੰ ਦੇਖਦੇ ਹੋਏ ਜਿਹੜਾ ਹੁਣ 2021 ਦੇ ਵਿੱਚ ਸੈਂਸਸ ਹੋਣਾ ਹੈਗਾ ਆ, ਤੇ ਕਹਿੰਦੇ ਪਏ ਸਿੱਖੀਜ਼ਮ ਨੂੰ ਡਿਸਟਿੰਕਟ ਐਥਨੀਸਿਟੀ ਜਿਹੜਾ ਆ ਰਾਦਰ ਦੈਨ ਓਨਲੀ ਅ ਰਿਲੀਜਨ ਇਹ ਲਿਖਿਆ ਜਾਊਗਾ। ਇਹਦੇ ਵਿੱਚ ਜਿਹੜਾ ਵੱਡਾ ਕਾਰਨ ਇਹ ਹੈਗਾ ਆ ਵੀ 100 ਤੋਂ ਵੱਧ ਜਿਹੜੇ ਗੁਰਦੁਆਰੇ ਆ ਉਹਨਾਂ ਨੇ ਚਿੱਠੀਆਂ ਲਿਖੀਆਂ। ਜੀ ਬਿਲਕੁਲ। ਸੋ ਨਾਲ ਦੇ ਨਾਲ ਇਹ ਵੀ ਹੈਗੀ ਆ ਹਰਜੋਤ ਸਿੰਘ ਜੀ ਵੀ ਇੱਥੇ ਵੀ ਮਰਦਮਸ਼ੁਮਾਰੀ ਅਮਰੀਕਾ ਦੇ ਵਿੱਚ ਵੀ ਜਿਹੜੀ ਹੋ ਰਹੀ ਆ, ਇੱਦਾਂ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ, ਜਕਾਰਾ ਮੂਵਮੈਂਟ ਵਾਲੇ ਹੋਰ ਕਈ ਆਰਗੇਨਾਈਜੇਸ਼ਨਸ ਜਿਹੜੀਆਂ ਲੱਗੀਆਂ ਆ, ਜੇ ਇਹਨਾਂ ਤੋਂ ਜੇ ਆਪਾਂ ਸਬਕ ਲਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਵੀ ਕਈ ਜਿਹੜੇ ਆ ਉਹ ਗੁਰੂ ਘਰ ਜਿਹੜੇ ਹੈਗੇ ਨੇ, ਗੁਰਦੁਆਰਾ ਸਾਹਿਬ ਹੈਗੇ ਨੇ। ਸੋ ਉਹਨਾਂ ਨੂੰ ਵੀ ਜਿਹੜੇ ਇਸ ਦੇ ਵਿੱਚ ਜ਼ਰੂਰ ਆਪਣੇ ਵੱਲੋਂ ਜਿਹੜੀ ਹਮਾਇਤ ਆ ਉਹ ਭਰਨੀ ਚਾਹੀਦੀ ਆ ਸੰਗਤਾਂ ਦੀ, ਚਾਹੇ ਜਿੱਦਾਂ ਕਹਿ ਲਓ ਵੀ ਆਪਣੇ ਹਾਲ ਦੇ ਵਿੱਚ ਐਤਵਾਰ ਨੂੰ ਜਿਹੜੀ ਆ ਉਹ ਵੋਟ ਉੱਥੇ ਪਵਾ ਕੇ ਵੀ ਹਾਂ ਵੀ ਕੀ ਤੁਸੀਂ ਇਸ ਦੇ ਹੱਕ ਦੇ ਵਿੱਚ ਹੋ, ਤਾਂ ਉਹ ਬਾਅਦ ਦੇ ਵਿੱਚ ਜਿਹੜੀਆਂ ਚਿੱਠੀਆਂ ਆ ਉਹਨਾਂ ਨੂੰ ਜ਼ਰੂਰ ਘੱਲਣੀਆਂ ਚਾਹੀਦੀਆਂ ਆ। ਜੀ ਸੋ ਬਿਲਕੁਲ। ਇੱਥੇ 200 ਤੋਂ ਵੱਧ ਗੁਰਦੁਆਰੇ ਹੋਣੇ ਆ USA ਦੇ ਵਿੱਚ ਵੀ, ਆਉਣ ਵਾਲੀ ਹੁਣ ਇੱਥੇ ਵੀ ਹੋਣੀ ਹੈਗੀ ਸੈਂਸਸ। ਕਈ ਆਰਗੇਨਾਈਜੇਸ਼ਨ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਖਾਸ ਕਰਕੇ ਜਕਾਰਾ ਵਾਲੇ ਉਹ ਕੰਮ ਕਰ ਰਹੇ ਇਹਦੇ ਤੇ। ਹੋਰ ਵੀ ਸਾਰੇ ਗੁਰਦੁਆਰਿਆਂ ਨੂੰ ਰਲ ਮਿਲ ਕੇ ਲਿਖ ਕੇ ਜਿਹੜਾ ਇੱਥੇ ਦੀ ਜਿਹੜੀ ਸੈਂਸਸ ਵਾਲੀ ਹੈਗੀ ਡਿਪਾਰਟਮੈਂਟ, ਉਹਨਾਂ ਨੂੰ ਦੱਸਣਾ ਚਾਹੀਦਾ ਵੀ ਤੁਹਾਨੂੰ ਐਜ਼ ਏ ਸਿੱਖ ਜਿਹੜਾ ਆ ਜਾਂ ਪੰਜਾਬੀ ਉਹਨੂੰ ਸੈਪਰੇਟ ਲਿਖਣਾ ਚਾਹੀਦਾ ਹੈਗਾ। ਮੁੜ ਕੇ ਫਿਰ ਕੀ ਹੁੰਦਾ ਵੀ ਜਿਸ ਤਰ੍ਹਾਂ ਹੁਣ ਕਿੰਨੇ ਵਿਚਾਰੇ ਮੁੰਡੇ ਜਿਹੜੇ ਫਸੇ ਹੋਏ ਹੈਗੇ ਆ ਔਰੇਗਨ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਛਡਾਉਣ ਦੀ ਬਹੁਤ ਸਾਰੇ ਲੋਕ ਟਰਾਈ ਕਰ ਰਹੇ ਆ, ਜਿਹੜੇ ਇਲੀਗਲ ਬਾਰਡਰ ਕ੍ਰਾਸ ਕਰਕੇ ਆਏ ਸੀ ਵੀ ਸਾਨੂੰ ਜਿਹੜਾ ਖਤਰਾ ਹੈਗਾ ਇੰਡੀਆ ਤੋਂ,
ਤੇ ਮੁੜ ਕੇ ਫਿਰ ਕਹਿੰਦੇ ਇੱਥੇ ਦੇ ਕੌਂਸਲੇਟ ਆਫਿਸ ਵਾਲੇ ਵੀ ਚਲ ਗਏ ਉੱਥੇ, ਤੇ ਫਿਰ ਉਹ ਫਿਰ ਅਗਲੇ ਇਮੀਗ੍ਰੇਸ਼ਨ ਵਾਲੇ ਸੋਚਦੇ ਆ ਵੀ ਤੁਹਾਨੂੰ ਜੇ ਮਿਲਣ ਉਹ ਬੰਦੇ ਆ ਰਹੇ ਤਾਂ ਤੁਹਾਨੂੰ ਖਤਰਾ ਕਾਹਦਾ ਹੈਗਾ, ਰਾਈਟ। ਸੋ ਤੁਹਾਨੂੰ ਜਿਹੜੀ ਆਪਣੀ ਆਇਡੈਂਟੀਟੀ ਆ ਖਾਸ ਕਰਕੇ ਸਿੱਖਾਂ ਨੂੰ ਉਹ ਕਾਇਮ ਕਰਨ ਦੇ ਲਈ ਸਾਨੂੰ ਜਿਹੜਾ ਆ ਸੈਪਰੇਟ ਕਾਲਮ ਜਿਹੜਾ ਹੈਗਾ ਉੱਥੇ ਲਿਖਣਾ ਚਾਹੀਦਾ ਹੈਗਾ, ਤਾਂ ਕਿ ਉਹਦੇ ਨਾਲ ਪਤਾ ਲੱਗ ਸਕੇ ਪੂਰੇ USA ਦੇ ਵਿੱਚ ਕਿੰਨੇ ਜਿਹੜੇ ਸਿੱਖ ਰਹਿੰਦੇ ਹੈਗੇ ਆ। ਇੰਗਲੈਂਡ ਵਾਲੇ ਇੱਕ ਵਾਰੀ ਫਿਰ ਇਹ ਨੰਬਰ ਲੈ ਗਏ ਆ, ਤੇ ਉਸ ਤੋਂ ਪਹਿਲਾਂ ਮੈਂ ਕਹਿੰਦਾ ਵੀ ਆਸਟ੍ਰੇਲੀਆ ਵਾਲੇ ਵੀ ਲੈ ਚੁੱਕੇ ਆ। ਪਿਛਲੀ ਜਿਹੜੀ ਉਹਨਾਂ ਦੀ ਮਰਦਮਸ਼ੁਮਾਰੀ ਦੇ ਵਿੱਚ ਵੀ ਉਹਨਾਂ ਨੇ ਸਾਰਾ ਜਿਹੜਾ ਚੀਜ਼ ਜਿਹੜੀ ਚਲਾਈ ਸੀ, ਜਿਸ ਤੋਂ ਇਹ ਪਤਾ ਲੱਗਾ ਸੀਗਾ ਬਾਅਦ ਦੇ ਵਿੱਚ ਵੀ ਕਿੰਨੇ ਉੱਥੇ ਸਿੱਖ ਨੇ, ਕਿੰਨੇ ਹਿੰਦੂ ਨੇ। ਸਾਰਿਆਂ ਨੇ ਆਪੋ ਆਪਣਾ ਜਿਹੜੀ ਇੱਕ ਐਥਨੀਸਿਟੀ ਜਾਂ ਇੱਕ ਜਿਹੜੇ ਵੱਖੋ ਵੱਖਰੇ ਧਰਮ ਦੇ ਨਾਂ ਦੇ ਉੱਤੇ ਜਾਂ ਘਰ ਦੇ ਵਿੱਚ ਜਿਹੜੀ ਬੋਲੀ ਬੋਲਦੇ ਆ ਉਸ ਦੇ ਆਧਾਰ ਦੇ ਉੱਤੇ ਜਿਹੜੀ ਮਰਦਮਸ਼ੁਮਾਰੀ ਜਿਹੜੀ ਉੱਥੇ ਕੀਤੀ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਇੱਦਾਂ ਦੀ ਮੁਹਿੰਮ ਜਿਹੜੀ ਹੈ ਜ਼ਰੂਰ ਚੱਲੇਗੀ, ਅਤੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਪੂਰਾ ਇਸ ਦੇ ਜਿਹੜੇ ਹੱਕ ਦੇ ਵਿੱਚ ਆ ਵੀ ਇੱਦਾਂ ਦੀ ਜਿਹੜੀ ਚੀਜ਼ ਜ਼ਰੂਰ ਜਿਹੜੀ ਚਾਹੀਦੀ ਆ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਇੱਥੇ ਪੋਲਿਸੀਜ਼ ਦੇ ਆਧਾਰ ਦੇ ਉੱਤੇ ਜਾਂ ਕਿੱਦਾਂ ਦੀਆਂ ਪੋਲਿਸੀਜ਼ ਕਿਸ ਦੇ ਲਈ ਜਿਹੜੀਆਂ ਬਣਨੀਆਂ ਚਾਹੀਦੀਆਂ ਆ, ਇਹ ਜਿਹੜੀ ਮਰਦਮਸ਼ੁਮਾਰੀ ਦੇ ਵਿੱਚ ਜਿੰਨੀਆਂ ਜ਼ਿਆਦਾ ਆਪਸ਼ਨਸ ਹੁੰਦੀਆਂ ਆ ਉਹਦੇ ਆਧਾਰ ਦੇ ਉੱਤੇ ਫਿਰ ਜਿਹੜੀ ਆ ਉਹ ਜਿਹੜੀਆਂ ਪੋਲਿਸੀਜ਼ ਬਣਦੀਆਂ। ਇੱਕ ਚੀਜ਼ ਜਿਹੜੀ ਆਪਣੇ ਖਾਤੇ ਦੇ ਵਿੱਚ ਜਿਹੜੀ ਘੱਟ ਹੈਗੀ ਆ ਹਰਜੋਤ ਸਿੰਘ ਜੀ, ਚਲੋ ਇਹ ਤਾਂ ਆਪਾਂ ਟਰਾਈ ਜਿਹੜੀ ਸਾਰੇ ਜਾਣੇ ਕਰ ਰਹੇ ਆ, ਵੋਟਾਂ ਜ਼ਰੂਰ ਪਾਇਆ ਕਰੋ ਭਾਈ। ਸਾਰਿਆਂ ਨੂੰ ਆਪਾਂ ਬਾਰ-ਬਾਰ ਇਹੀ ਬੇਨਤੀ ਕਰਦੇ ਆ, ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ ਜਿਹੜੇ ਸਿਟੀਜ਼ਨ ਬਣੋ, ਜਿਹੜੇ ਐਲੀਜੀਬਲ ਹੈਗੇ ਨੇ, ਤੇ ਜਿਹੜੇ ਸਿਟੀਜ਼ਨ ਬਣੇ ਆ ਜਿਨ੍ਹਾਂ ਨੇ ਵੋਟ ਅਜੇ ਤੱਕ ਰਜਿਸਟਰ ਨਹੀਂ ਕੀਤੀ, ਕਿਰਪਾ ਕਰਕੇ ਜਿਹੜੀ ਵੋਟ ਰਜਿਸਟਰ ਕਰੋ। ਨਵੰਬਰ ਦੀਆਂ ਇਲੈਕਸ਼ਨਾਂ ਵੀ ਜਿਹੜੀਆਂ ਆ ਉਹ ਹੁਣ ਬਹੁਤੀ ਦੂਰ ਨਹੀਂ ਹੈਗੀਆਂ। ਬਿਲਕੁਲ, ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹ ਸਿਟੀਜ਼ਨ ਬਣੇ, ਸਿਟੀਜ਼ਨ ਵਾਲਾ ਵੋਟ ਪਾਓ, ਵੋਟ ਪਾਉਣ ਤੋਂ ਬਿਨਾਂ ਨਾ ਰਹੋ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਸਖਤੀਆਂ ਆ ਰਹੀਆਂ ਹੈਗੀਆਂ, ਬਹੁਤ ਸਾਰੇ ਜਿਹੜੇ ਬੈਨੀਫਿਟ ਹੈਗੇ ਆ ਉਹ ਸਿਰਫ ਸਿਟੀਜ਼ਨ ਨੂੰ ਹੀ ਮਿਲਣੇ ਹੈਗੇ ਆ। ਸੋ ਜੇ ਸਿਟੀਜ਼ਨ ਬਣ ਕੇ ਅਸੀਂ ਪਾਰਟੀਸਪੇਟ ਨਹੀਂ ਕਰਦੇ, ਤੇ ਕਈ ਇੱਕ ਸਟੇਟ ਨੇ ਤਾਂ ਰੂਲ ਵੀ ਲਾਇਆ ਸੀ, ਰਾਜਕਰਮਵੀਰ ਸਿੰਘ ਜੀ, ਮੇਰੇ ਓਹਾਇਓ ਨੇ ਜੇ 2 ਸਾਲ ਤੱਕ ਜੇ ਤੁਸੀਂ ਕਿਸੇ ਵੀ ਵੋਟਿੰਗ ਦੇ ਵਿੱਚ ਤੁਸੀਂ ਹਿੱਸਾ ਨਹੀਂ ਲੈਂਦੇ ਤਾਂ ਉਹ ਆਟੋਮੈਟਿਕਲੀ ਤੁਹਾਡੀ ਵੋਟ ਜਿਹੜੀ ਆ ਡੀ ਰਜਿਸਟਰ ਇੱਕ ਹਿਸਾਬ ਦੇ ਨਾਲ ਉਹ ਕਰ ਦਿੰਦੇ ਨੇ। ਵੈਸੇ ਉਹ ਤਾਂ ਦੇਖੋ ਮਾੜੀ ਗੱਲ ਆ, ਉਹ ਤਾਂ ਵੋਟਰ ਸਪਰੈਸ਼ਨ ਵਾਲੇ ਜਿਹੜਾ ਮੁੱਦਾ ਉਹ ਡਿਫਰੈਂਟ ਜਿਹੜਾ ਇਸ ਦੇ ਵਿੱਚ ਉਹ ਆ ਜਾਂਦਾ ਆ। ਪਰ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਈ ਜਿਹੜੀਆਂ ਰਿਪਬਲਿਕਨ ਜਿਹੜੀਆਂ ਖਾਸ ਕਰਕੇ ਸਟੇਟਸ ਆ ਕਹਿੰਦੇ ਇੱਦਾਂ ਦਾ ਜਿਹੜਾ ਉੱਥੇ ਜਿਹੜੇ ਆ ਇਸ਼ੂ ਜਿਹੜਾ ਲਿਆਂਦਾ ਜਾ ਸਕਦਾ ਆ। ਸੋ ਰਾਦਰ ਦੈਨ ਤੁਸੀਂ ਆਪਣੀ ਵੋਟ ਪਾਉਣ ਦਾ ਜਿਹੜਾ ਇੱਕ ਹੱਕ ਆ, ਇੱਕ ਜਿਹੜਾ ਤੁਹਾਡਾ ਅਧਿਕਾਰ ਵੀ ਹੈਗਾ ਆ, ਉਹ ਤੁਸੀਂ ਇਸ ਤਰੀਕੇ ਦੇ ਨਾਲ ਗਵਾਓ, ਉਹਦੇ ਲਈ ਲੀਗਲ ਬੈਟਲ ਕਰਨੀ ਪਵੇ, ਆਟੋਮੈਟਿਕਲੀ ਜਿਹੜੀਆਂ ਆਪਣੀਆਂ ਵੋਟਾਂ ਆ ਹਰ ਵਾਰੀ ਪਾਉਂਦੇ ਰਿਹਾ ਕਰੋ। ਜੀ ਬਿਲਕੁਲ। ਸੋ ਇਹ ਵੋਟਾਂ ਦੇ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ। ਇਹ ਹਮੇਸ਼ਾ ਹੀ ਅਸੀਂ ਪਹਿਲੇ ਦਿਨ ਤੋਂ ਜਦ ਤੋਂ ਸਾਡਾ ਪੰਜਾਬੀ ਰੇਡੀਓ USA ਸਟਾਰਟ ਹੋਇਆ ਉਦੋਂ ਹੀ ਅਸੀਂ ਇਹ ਐਡਵੋਕੇਸੀ ਇਹਦੀ ਕਰਦੇ ਹੈਗੇ ਆ, ਕਿਉਂਕਿ ਇਹਦਾ ਅਸਰ ਬਹੁਤ ਹੁੰਦਾ। ਅਤੇ ਹੁਣ ਤਾਂ ਈਜ਼ੀ ਬਹੁਤ ਹੋ ਗਿਆ, ਬਹੁਤ ਸਾਰੀਆਂ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ ਜਿਹੜੀਆਂ ਹੁਣ ਪੰਜਾਬੀ ਦੇ ਵਿੱਚ ਵੀ ਜਿਹੜੇ ਬੈਲਟ ਆ ਗਏ, ਅਤੇ ਨਹੀਂ ਤਾਂ ਘਰ ਤੁਹਾਡੇ ਆ ਜਾਂਦੇ, ਮਹੀਨਾ ਪਹਿਲਾਂ ਬੈਲਟ ਆ ਜਾਂਦੇ ਆ, ਤੁਸੀਂ ਬੱਚਿਆਂ ਨਾਲ ਡਿਸਕਸ ਕਰ ਸਕਦੇ ਆ। ਅਸੀਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਲਗਭਗ ਬਹੁਤੇ ਕੈਂਡੀਡੇਟਸ ਦੇ ਬਾਰੇ ਜਾਂ ਜਿਹੜੀਆਂ ਪ੍ਰੋਪੋਜੀਸ਼ਨ ਹੁੰਦੀਆਂ ਉਹਨਾਂ ਦੇ ਹੱਕ ਦੇ ਵਿੱਚ ਜਾਂ ਨਾਂ ਦੇ ਵਿੱਚ ਉਹ ਡਿਸਕਸ ਕਰਦੇ ਰਹਿੰਦੇ ਆ। ਸੁਣ ਕੇ ਤੁਸੀਂ ਜਿਹੜਾ ਆਪਣਾ ਵਿਚਾਰ ਜਿਹੜਾ ਤੁਹਾਨੂੰ ਕੀ ਚੰਗਾ ਲੱਗਦਾ ਆ ਉਹ ਤੁਸੀਂ ਉਸ ਹਿਸਾਬ ਨਾਲ ਵੋਟ ਪਾ ਸਕਦੇ ਆ। ਵੋਟ ਪਾਉਣ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ। ਬਹੁਤ ਸਾਰੀਆਂ ਇੱਥੇ ਦੀਆਂ ਜਿਹੜੀਆਂ ਕਮਿਊਨਿਟੀਆਂ ਹੈਗੀਆਂ, ਖਾਸ ਕਰਕੇ ਮੈਂ ਕਹਿੰਦਾ ਵੀਤਨਮੀ ਕਮਿਊਨਿਟੀ ਜਿਹੜੀ ਹੈਗੀ ਆ, ਅਸੀਂ ਬੇ ਏਰੀਏ 'ਚ ਰਹਿੰਦੇ ਸੈਨੋਜ਼ੇ 'ਚ, ਵੀਤਨਮੀਜ਼ ਕਮਿਊਨਿਟੀ ਦਾ ਮੈਂ ਇੱਕ ਦਿਨ ਇੱਥੇ ਇੱਕ ਲੋਕਲ ਪੋਲੀਟੀਸ਼ੀਅਨ ਉਹਦੇ ਨਾਲ ਡਿਸਕਸ ਕਰਦਾ ਸੀ, ਉਹ ਕਹਿੰਦਾ 90 to 94% ਉਹਨਾਂ ਦਾ ਵੋਟਿੰਗ ਦਾ ਰੈਕਡ ਆ। ਸੋ ਇਹਦੇ ਕਰਕੇ ਇੱਥੇ 2 ਉਹਨਾਂ ਦੇ ਕੌਂਸਲਮੈਨ ਵੀ ਹੈਗੇ ਆ। ਅਤੇ ਸੋ ਬਿਲਕੁਲ ਜੇ ਵੱਧ ਤੋਂ ਵੱਧ ਤੁਸੀਂ ਪਾਉਂਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਵੀ ਕਿੱਥੇ ਹੈਗੇ, ਕਿੰਨੀ ਕਮਿਊਨਿਟੀ ਰਹਿੰਦੀ ਆ। ਫਿਰ ਜਦੋਂ ਸਾਨੂੰ ਪੰਜਾਬੀ ਦੀ ਗੱਲਬਾਤ ਆਉਂਦੀ ਆ ਵੀ ਪੰਜਾਬੀ ਸਕੂਲਾਂ 'ਚ ਸਟਾਰਟ ਕਰਨੀ ਆ, ਜਾਂ ਜਿਹੜੇ ਗਵਰਨਮੈਂਟ ਦੇ ਆਫਿਸਰਸ ਹੈਗੇ ਜਿਸ ਤਰ੍ਹਾਂ DMB ਹਸਪੀਟਲ, ਉੱਥੇ ਪੰਜਾਬੀ 'ਚ ਕੁਛ ਨਾ ਕੁਛ ਹੋਵੇ ਅਤੇ ਫਿਰ ਉਹ ਈਜ਼ੀ ਹੋ ਜਾਂਦਾ। ਅਤੇ ਮੈਂ ਦੇਖਦਾ ਸੀ ਪਿੱਛੇ ਕੈਨੇਡਾ ਦੇ ਵਿੱਚ ਹਸਪਤਾਲਾਂ ਦੇ ਵਿੱਚ ਪੰਜਾਬੀ ਦੇ ਵਿੱਚ ਆਮ ਬੁੱਕਾਂ ਪਈਆਂ ਹੁੰਦੀਆਂ ਹੈਗੀਆਂ, ਜਿਹੜੀਆਂ ਆਪਾਂ ਜਦੋਂ ਹਸਪੀਟਲਾਂ ਜਿੱਥੇ ਜਾਂਦੇ ਜਿਹੜੇ ਇੰਗਲਿਸ਼ ਦੇ ਵਿੱਚ ਪੈਂਪਲੇਟ ਹੁੰਦੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਸ ਏਰੀਏ ਦੇ ਵਿੱਚ ਆਹ ਕਮਿਊਨਿਟੀ ਵੱਧ ਰਹਿੰਦੀ ਆ, ਅਤੇ ਨੈਚੁਰਲੀ ਉਹ ਤੁਹਾਨੂੰ ਉਸ ਲੈਂਗੁਏਜ ਦੇ ਵਿੱਚ ਵੀ ਉਹ ਛਾਪ ਕੇ ਦੇਣਗੇ। ਸੋ ਉਹਦੇ ਨਾਲ ਇਹ ਨਹੀਂ ਵੀ ਆਪਾਂ ਇੰਗਲਿਸ਼ ਦੇ ਉਲਟਾ ਜਾਂ ਹੋਰ ਲੈਂਗੁਏਜ ਦੇ, ਆਪਾਂ ਇਹ ਕਹਿੰਦੇ ਆ ਵੀ ਸਾਡੀ ਲੈਂਗੁਏਜ ਵੀ ਜਿਹੜੀ ਪ੍ਰੀਜ਼ਰਵ ਹੋਣੀ ਚਾਹੀਦੀ ਆ। ਨਵੇਂ ਬਹੁਤ ਸਾਰੇ ਲੋਕ ਆਉਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਤੇ ਉਹਨਾਂ ਨੂੰ ਫਿਰ ਪੰਜਾਬੀ ਦੇ ਵਿੱਚ ਜੇ ਇਨਫੋਰਮੇਸ਼ਨ ਮਿਲ ਜਾਏ ਤੇ ਉਹ ਵਧੀਆ ਹੁੰਦਾ ਹੈਗਾ। ਜੀ ਬਿਲਕੁਲ, ਇਹ 'ਚ ਕੋਈ ਜਿਹੜੀ ਸ਼ੱਕ ਵਾਲੀ ਗੱਲ ਨਹੀਂ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸੀਰੀਆ ਦੇ ਵਿੱਚ ਹਾਲਾਤ ਸਭ ਨੂੰ ਪਤਾ ਹੈ ਵੀ ਬਹੁਤ ਬਦ ਤੋਂ ਬਦਤਰ ਹੀ ਜਿਹੜੇ ਆ ਹੁੰਦੇ ਜਾ ਰਹੇ ਆ। 4
ਲੱਖ ਤੋਂ ਵੱਧ ਲੋਕ ਜਿਹੜੇ ਆ ਆਲਰੇਡੀ ਉੱਥੇ ਮਾਰੇ ਜਾ ਚੁੱਕੇ ਨੇ। ਇਹ ਜਦੋਂ ਤੋਂ ਜਿਹੜੀ ਉੱਥੋਂ ਦੀ ਕਹਿ ਸਕਦੇ ਹਾਂ ਸਿਵਲ ਵਾਰ ਕਹਿ ਰਹੇ ਨੇ ਕਈ, ਜਾਂ ਲੜਾਈ ਕਹਿ ਲਓ, ਦੋ ਮੁਲਕਾਂ ਦੀ ਪ੍ਰੋਕਸੀ ਵਾਰ ਕਹਿ ਲਓ, ਵੱਖ-ਵੱਖ ਜਿਹੜੇ ਨਾਂ ਜਿਹੜੇ ਉਸ ਨੂੰ ਦਿੱਤੇ ਜਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ USA ਬੈਕਡ ਜਿਹੜਾ ਵਾਈਟ ਹੈਲਮਟ ਗਰੁੱਪ ਆ, ਉਹਨਾਂ ਨੇ ਕਹਿੰਦੇ ਕਈ ਜਿਹੜੇ ਗਿਣਤੀ ਦੇ ਵਿੱਚ ਸੀਰੀਅਨ ਰੈਸਕਿਊਜ਼ ਆ ਉਹਨਾਂ ਨੂੰ ਜਿਹੜਾ ਉੱਥੋਂ ਬਚਾਇਆ ਆ। ਅਤੇ ਸੀਰੀਆ ਦੇ ਹੀ ਜਿਹੜੇ ਰੈਸਕਿਊ ਵਰਕਰ ਸੀਗੇ ਉਹਨਾਂ ਨੇ ਕੀ ਕੀਤਾ, ਇਜ਼ਰਾਈਲ ਦੇ ਜ਼ਰੀਏ ਜਿਹੜਾ ਇਜ਼ਰਾਈਲ ਦਾ ਸਹਾਰਾ ਲੈਂਦੇ ਹੋਏ ਜਾਰਡਨ ਦੇ ਵਿੱਚ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਵਿਕਟਮਸ ਨੂੰ ਜਿਹੜੇ ਆ ਉਹ ਬਚਾ ਕੇ ਲੈ ਕੇ ਗਏ ਨੇ। ਅਤੇ ਇਜ਼ਰਾਈਲੀ ਮਿਲਟਰੀ ਕਹਿ ਰਿਹਾ ਵੀ ਅਸੀਂ ਇਹ ਜਿਹੜਾ ਹਿਊਮੈਨੀਟੇਰੀਅਨ ਇਵੈਕੂਏਸ਼ਨ ਜਿਹੜੀ ਆ ਉਹ ਕਰਵਾ ਰਹੇ ਹਾਂ। ਸੀਰੀਆ ਦੀ ਜਿਹੜੀ 8 ਸਾਲ ਤੋਂ ਚੱਲ ਰਹੀ ਇਸ ਜਿਹੜੀ ਵਾਰ ਆ, ਇਹ ਜੰਗ ਆ, ਉਸ ਦੇ ਵਿੱਚ ਕਹਿੰਦੇ ਅਮਰੀਕਾ ਅਤੇ ਯੂਰਪੀਅਨ ਐਲਾਈਜ਼ ਦੇ ਉਹਨਾਂ ਨੇ ਕਹਿਣ ਦੇ ਉੱਤੇ ਇਹ ਹਿਊਮੈਨੀਟੇਰੀਅਨ ਰੈਸਕਿਊ ਜਿਹੜਾ ਆ ਉਹ ਕੀਤਾ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਰੀਅਨ ਰੈਸਕਿਊ ਵਰਕਰਸ ਅਤੇ ਉੱਥੋਂ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਜਿਹੜੇ ਵਾਈਟ ਹੈਲਮਟਸ ਗਰੁੱਪ ਆ ਉਹਨਾਂ ਨੇ ਮਦਦ ਜਿਹੜੀ ਆ ਉਹ ਉਸ ਤਰੀਕੇ ਦੇ ਨਾਲ ਕੀਤੀ ਆ। ਅਤੇ ਜਿਹੜੀ ਸੀਰੀਅਨ ਗੌਰਮੈਂਟ ਆ ਉਹਨਾਂ ਨੇ ਇਸ ਇਵੈਕੂਏਸ਼ਨ ਦਾ ਜਿਹੜਾ ਆ ਉਹ ਵਿਰੋਧ ਕੀਤਾ ਆ। ਅਤੇ ਸਭ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਉੱਥੇ ਮਸਲਾ ਜਿਹੜਾ ਆ ਉਹ ਚੱਲ ਰਿਹਾ। 422 ਜਿਹੜੇ ਵਲੰਟੀਅਰਸ ਅਤੇ ਉਹਨਾਂ ਦੇ ਫੈਮਿਲੀ ਮੈਂਬਰਸ ਆ ਉਹਨਾਂ ਨੂੰ ਜਿਹੜਾ ਜਾਰਡਨ ਦੇ ਵਿੱਚ ਲੈ ਕੇ ਗਏ ਹੋਏ ਨੇ, ਉਹਨਾਂ ਨੂੰ ਉੱਥੋਂ ਬਚਾ ਕੇ ਜਿਹੜਾ ਆ ਉਹ ਕੱਢਿਆ ਗਿਆ ਆ। ਅਤੇ ਸੀਰੀਆ ਵਾਲੇ ਤਾਂ ਕਹਿੰਦੇ ਵੀ ਜਿਹੜੇ ਵਾਈਟ ਹੈਲਮਟ ਗਰੁੱਪ ਵਾਲੇ ਆ ਇਹ ਤਾਂ ਉਹਨਾਂ ਟੈਰਰਿਸਟ ਦੀ ਜਿਹੜੀ ਆ ਉਹ ਮਦਦ ਉੱਥੇ ਕਰ ਰਹੇ ਸੀਗੇ, ਕਿਉਂਕਿ ਉਹ ਰੈਬਲ ਗਰੁੱਪ ਹੈਗਾ ਆ ਜਿਹੜਾ ਬਸ਼ਰ ਅਲ ਅਸਾਦ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜਾ ਆ ਉਹ ਉੱਥੇ ਕੰਮ ਕਰ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਖਬਰ ਆ ਰਹੀ ਹੈਗੀ ਆ ਆਈਸ ਦੇ ਨਾਲ ਉਹ ਵੀ ਰਿਲੇਟਡ ਹੈਗੀ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ। ਅਤੇ ਨਿਊਯਾਰਕ ਟਾਈਮ ਨੇ ਰਿਪੋਰਟ ਕੀਤਾ ਹੈਗਾ ਆ ਵੀ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜਾ DHS ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਡਾਟਾ ਇਕੱਠਾ ਕੀਤਾ ਆ, ਉਹਦੇ ਮੁਤਾਬਕ ਬਹੁਤ ਸਾਰੇ ਜਿਹੜੀ ਲੇਡੀਜ਼ ਸੀਗੀਆਂ ਉਹਨਾਂ ਨੂੰ ਸੈਕਸ਼ੁਅਲੀ ਹਰਾਸਡ ਕੀਤਾ ਗਿਆ, ਉਹਨਾਂ ਦੇ ਜਿਹੜੇ ਗਾਰਡਸ ਹੈਗੇ ਆ। ਅਤੇ 2013 ਤੋਂ ਲੈ ਕੇ 2017 ਤੱਕ 1310 ਦੇ ਕਰੀਬ ਜਿਹੜੀਆਂ ਕੰਪਲੇਨਸ ਆਈਆਂ ਹੈਗੀਆਂ ਆ ਵੀ ਕਿਸ ਤਰ੍ਹਾਂ ਜਦੋਂ ਜਿਹੜੇ ਇਲੀਗਲ ਲੇਡੀਜ਼ ਜਦੋਂ ਉਹਨਾਂ ਨੂੰ ਹਿਰਾਸਤ 'ਚ ਲਿਆ ਜਾਂਦਾ ਆ ਅਤੇ ਬੈਨਾਂ ਦੇ ਵਿੱਚ ਮੂਵ ਕੀਤਾ ਜਾਂਦਾ ਅਤੇ ਉੱਥੇ ਉਹਨਾਂ ਨੂੰ ਸੈਕਸ਼ੁਅਲੀ ਜਿਹੜਾ ਆ ਹਰਾਸ ਕੀਤਾ ਜਾਂਦਾ ਹੈਗਾ ਆ। ਜਿਹੜੇ ਮੇਲ ਜਿਹੜੇ ਉਹਨਾਂ ਦੇ ਗਾਰਡ ਹੁੰਦੇ ਹੈਗੇ ਆ ਹੋਮਲੈਂਡ ਸਿਕਿਉਰਿਟੀ ਦੇ। ਸੋ ACLU ਜਿਹੜੀ ਆ ਇਹ ਹੁਣ ਇਹ ਕੇਸ ਫਾਈਟ ਕਰ ਰਹੀ ਹੈਗੀ ਆ। ਇਹ ਬੜੀ ਮਾੜੀ ਗੱਲ ਹੈਗੀ ਆ ਵੀ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਸੈਕਸ਼ੁਅਲ ਹਰਾਸਮੈਂਟ ਜਿਹੜੀ ਹੋ ਰਹੀ ਹੈਗੀ ਆ। ਜੀ ਜੀ ਬਿਲਕੁਲ। ਅਤੇ ਪਿਛਲੇ ਦਿਨਾਂ ਦੇ ਵਿੱਚ ਆਈਸ ਵਾਲਿਆਂ ਨੇ ਨਿਊਯਾਰਕ ਨਿਊ ਜਰਸੀ ਵਾਲੇ ਇਲਾਕੇ ਦੇ ਵਿੱਚ ਵੀ ਕਾਫੀ ਜਿਹੜੀ ਤੜਸੱਲੀ ਕਹਿੰਦੇ ਉੱਥੇ ਮਚਾਈ ਸੀ। 37 ਜਿਹੜੇ ਲੋਕ ਉਹਨਾਂ ਨੇ 5 ਦਿਨਾਂ ਆਪਰੇਸ਼ਨ ਦੇ ਵਿੱਚ ਉਹਨਾਂ ਨੇ ਉੱਥੇ ਗ੍ਰਿਫਤਾਰ ਕੀਤੇ ਸੀ ਮਿਡਲਸੈਕਸ ਕਾਊਂਟੀ ਜੇਲ੍ਹ ਦੇ ਵਿੱਚ, ਜਿਨ੍ਹਾਂ ਨੂੰ ਹੁਣ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ ਡਿਟੇਨ ਜਿਹੜਾ ਜੀ ਕਰਕੇ। ਅਤੇ ਆਈਸ ਵਾਲੇ ਕਹਿੰਦੇ ਆ ਵੀ ਉਹਨਾਂ ਦੇ ਵਿੱਚ 78% ਦੇ ਉੱਤੇ ਜਿਹੜਾ ਆਈਸ ਦਾ ਡਿਟੇਨਰ ਜਿਹੜਾ ਆ ਉਹ ਲੱਗਾ ਹੋਇਆ ਸੀ ਅਤੇ ਉਹਨਾਂ ਦੇ ਉੱਤੇ ਕ੍ਰਿਮੀਨਲ ਕਨਵਿਕਸ਼ਨਸ ਪ੍ਰਾਇਰ ਜਿਹੜੀਆਂ ਆ ਉਹ ਸੀਗੀਆਂ, ਅਤੇ ਜਾਂ ਉਹਨਾਂ ਦੇ ਪੈਂਡਿੰਗ ਕ੍ਰਿਮੀਨਲ ਜਿਹੜੇ ਆ ਉਹ ਚਾਰਜਿਸ ਸੀਗੇ। ਸੋ ਦੇਖੋ ਇੱਥੇ ਇੱਕ ਚੀਜ਼ ਜਿਹੜੀ ਆ ਉਹ ਨੋਟ ਕਰਨ ਵਾਲੀ ਆ, ਇੱਕ ਤਾਂ ਕ੍ਰਿਮੀਨਲੀ ਕਨਵਿਕਟਡ ਉਹ ਚੀਜ਼ ਡਿਫਰੈਂਟ ਹੁੰਦੀ ਹੈ, ਇੱਕ ਤਾਂ ਇੱਥੇ ਕਿਹਾ ਜਾਂਦਾ ਹੁੰਦਾ ਸੀਗਾ ਜਿਹੜਾ ਆ ਇਨੋਸੈਂਟ ਅੰਟਿਲ ਪ੍ਰੂਵਨ ਜਿਹੜਾ ਆ ਗਿਲਟੀ, ਪਰ ਹੁਣ ਇਹ ਕ੍ਰਿਮੀਨਲ ਜਿਹੜੇ ਚਾਰਜਿਸ ਵਾਲੇ ਜਿਨ੍ਹਾਂ 'ਤੇ ਚਾਰਜਿਸ ਵੀ ਲੱਗੇ ਆ, ਚਾਹੇ ਉਸ ਦੇ ਵਿੱਚ ਉਹ ਗਿਲਟੀ ਆ ਚਾਹੇ ਉਹ ਨਹੀਂ ਗਿਲਟੀ, ਤਾਂ ਵੀ ਜਿਹੜਾ ਆ ਉਹਨਾਂ ਨੂੰ ਫੜੋ ਫੜਾਈ ਜਿਹੜੀ ਆ ਉਹ ਚੱਲ ਰਹੀ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਕ੍ਰਿਮੀਨਲੀ ਕਨਵਿਕਟਡ ਦੀ ਪ੍ਰਾਇਓਰਟੀ ਸੀ, ਇਸ ਦੇ ਵਿੱਚ ਕ੍ਰਿਮੀਨਲੀ ਕਨਵਿਕਟਡ ਪਲੱਸ ਜਿਹੜੇ ਕ੍ਰਿਮੀਨਲ ਚਾਰਜਿਸ ਵਾਲੇ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਆ ਉਹਨਾਂ ਦੀ ਫੜੋ ਫੜਾਈ ਜਿਹੜੀ ਆ ਪੂਰੀ ਵੱਡੇ ਪੈਮਾਨੇ ਦੇ ਉੱਤੇ ਚੱਲ ਰਹੀ ਆ। ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਇਹਨਾਂ ਨੇ 37 ਲੋਕ ਫੜੇ ਨੇ, ਇਹਨਾਂ ਦੀ ਉਮਰ ਕਹਿੰਦੇ 21 ਤੋਂ 68 ਸਾਲ ਤੱਕ ਜਿਹੜੀ ਆ ਉਹ ਦੱਸੀ ਜਾ ਰਹੀ। ਬ੍ਰਾਜ਼ੀਲ, ਡੋਮਿਨੀਅਨ ਰਿਪਬਲਿਕ, ਐਕਵਾਡੋਰ, ਐਲ ਸਲਵਾਡੋਰ, ਗੁਆਟਾਮਾਲਾ, ਹੇਟੀ, ਹੋਂਡੁਰਸ, ਇੰਡੀਆ, ਆਈਵਰੀ ਕੋਸਟ, ਮੈਕਸੀਕੋ, ਨਾਈਜੀਰੀਆ, ਪੇਰੂ ਅਤੇ ਟਰਕੀ ਦੇ ਜਿਹੜੇ ਲੋਕ ਆ ਉੱਥੋਂ ਫੜੇ ਗਏ ਨੇ। ਜੀ
ਤੇ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੈਂ ਦੱਸਿਆ ਵੀ ਗਰਮੀ ਦਾ ਸੀਜ਼ਨ ਬਹੁਤ ਹੈਗਾ ਆ, ਗਰਮੀ ਦੇ ਸੀਜ਼ਨ ਕਰਕੇ ਵੀ ਤੇ ਹੋਰ ਵੀ ਇੱਕ ਫ੍ਰਿਜ਼ਨੋ ਦੇ ਵਿੱਚ ਕਾਫੀ ਕਹਿੰਦੇ ਲੋਕਾਂ ਨੂੰ 1000 ਤੋਂ ਵੱਧ ਲੋਕਾਂ ਦੀ ਜਿਹੜੀ ਬਿਜਲੀ ਜਿਹੜੀ ਉੱਥੇ ਚਲੇ ਗਈ। 1300 ਤੋਂ ਵੱਧ ਕਸਟਮਰ ਫਸਟ ਤੇ ਮਕਿਲਨੀ ਦੇ ਲਾਗੇ ਛਾਗੇ ਜਿਹੜੇ ਰਹਿੰਦੇ ਹੈਗੇ ਆ ਉੱਥੇ ਗਈ, ਕਿਉਂਕਿ ਇੱਕ ਕਾਰ ਜਿਹੜੀ ਸੀ ਉਹ ਖੰਭੇ ਦੇ ਵਿੱਚ ਐਕਸੀਡੈਂਟ ਮਾਰਿਆ। ਤੇ ਇਸੇ ਤਰ੍ਹਾਂ ਕਲੋਵਿਸ ਦੇ ਵਿੱਚ ਵੀ ਜਿਹੜੀ ਆ ਬਾਰਸਟੋ ਤੇ ਵਿਲੋ ਸਟਰੀਟ ਦੇ ਲਾਗੇ 250 ਦੇ ਕਰੀਬ ਲੋਕਾਂ ਦੀ ਜਿਹੜੀ ਆ ਬਿਜਲੀ ਚਲੇ ਗਈ ਤੇ 1400 ਲੋਕ ਅਫੈਕਟ ਹੋਏ ਹੈਗੇ ਆ ਫ੍ਰਿਜ਼ਨੋ ਏਰੀਆ 'ਚ। ਸੋ ਬਿਲਕੁਲ ਫ੍ਰਿਜ਼ਨੋ ਕਲੋਵਿਸ ਏਰੀਆ 'ਚ ਜੇ ਕਿਤੇ ਬਿਜਲੀ ਚੱਲ ਜਾਏ ਉਹਨਾਂ ਦਾ ਕੀ ਹਾਲ ਹੁੰਦਾ, ਜਿੱਥੇ ਏਸੀ ਦਾ ਬਗੈਰ 105 ਡਿਗਰੀ ਟੈਂਪਰੇਚਰ ਆ ਉਹ ਤਾਂ ਫਿਰ ਦੇਖਣ ਵਾਲੀ ਗੱਲ ਆ। ਬਿਲਕੁਲ, ਫਿਰ ਤਾਂ ਪਾਰਕ ਵਾਲ ਨੂੰ ਭੱਜਣਾ ਪੈਣਾ ਜੀ, ਜਿੱਥੇ ਛਾਂ ਹੋ, ਬੋਰਡ ਦੀਆਂ ਛਾਵਾਂ ਹੋਣ। ਤਾਂ ਜਿਹੜੇ ਉੱਥੇ ਰਹਿੰਦੇ ਉਹੀ ਦੱਸ ਸਕਦੇ ਆ। ਵਾਕਈ ਸਹੀ ਗੱਲ, ਆਪਾਂ ਨਹੀਂ ਉਹ ਚੀਜ਼ ਫੀਲ ਕਰ ਸਕਦੇ। ਸਹੀ ਗੱਲ ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ ਤੇ ਆਪਾਂ ਮਿਲਾਂਗੇ ਆਪਣੇ ਸਾਰੇ ਸਰੋਤਿਆਂ ਨੂੰ ਅਗਲੀਆਂ ਖਬਰਾਂ ਲੈ ਕੇ ਕੱਲ ਨੂੰ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।